ਇਹਨੂੰ ਐਜ਼ ਅ ਜੋਕ ਬਣਾਉਣਾ ਸ਼ੁਰੂ ਕਰਤਾ ਕਿ ਚਲੋ ਬਣਾ ਲਿਓ ਕਾਰਪੋਰੇਸ਼ਨ, ਕੋਈ ਗੱਲ ਨਹੀਂ, ਬਟ ਇਟਸ ਨਾਟ ਈਜ਼ੀ ਟੂ ਰਨ ਅ ਕਾਰਪੋਰੇਸ਼ਨ। ਉਹਦੇ ਵਿੱਚ ਹੋਰ ਵੀ ਰਮਨ ਜੀ ਵੀ ਜਦੋਂ ਕਾਰਪੋਰੇਸ਼ਨ ਬਣਾ ਲਈ ਇੱਕ ਤਰ੍ਹਾਂ ਨਾਲ ਤੁਹਾਡਾ ਨਵਾਂ ਬਿਜ਼ਨਸ ਸਟਾਰਟ ਹੋ ਗਿਆ, ਸੋ ਇੰਸ਼ੋਰੈਂਸ 'ਚ ਵੀ ਉਹਦਾ ਬਹੁਤ ਫਰਕ ਪੈਣਾ। ਬਹੁਤ ਸਾਰੀਆਂ ਕੰਪਨੀਆਂ ਨਵੇਂ ਬਿਜ਼ਨਸ ਨੂੰ ਨਹੀਂ ਲੈਂਦੀਆਂ, ਸੋ ਇਹ ਕਾਫੀ ਕੰਪਲੀਕੇਟਡ ਜਿਹੜਾ ਇਸ਼ੂ ਹੈਗਾ ਆ। ਇੱਕ ਦੂਜੇ ਦੇ ਕਹੇ ਤੇ ਨਾ ਕੰਮ ਕਰੋ। ਆਪਾਂ ਇੱਕ ਦਿਨ ਇਹ ਵੀ ਕਿਹਾ ਸੀ ਵੀ ਬਹੁਤ ਸਾਰੇ ਜਿਹੜੇ ਆਪਣੇ ਵੀਰ ਆ, ਜਿਹੜੇ ਕਈ ਹੁਣ ਟਰੱਕ ਖਰੀਦ ਰਹੇ ਆ, ਐਡ ਕਰ ਰਹੇ ਆ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਵੇਟ ਕਰਨੀ ਚਾਹੀਦੀ ਜਨਵਰੀ ਤੱਕ ਵੀ ਦੇਖਣ ਨੂੰ ਵੀ ਕੀ ਸੀ ਜਿਹੜੀ ਸਿਚੁਏਸ਼ਨ ਹੈਗੀ ਆ, ਰਾਈਟ? ਜੀ ਬਿਲਕੁਲ, ਕਿਉਂਕਿ ਇਸ ਵੇਲੇ ਹਰ ਇੱਕ ਪਾਸੇ ਜੇ ਦੇਖੀਏ ਤਾਂ ਸਿਚੁਏਸ਼ਨ ਬੜੀ ਕ੍ਰਿਟੀਕਲ ਬਣੀ ਹੋਈ ਆ ਕਿ ਟਰੱਕ ਐਡ ਕਰਨੇ ਜਾਂ ਟਰੱਕ ਨੂੰ ਤੁਸੀਂ ਕੋਈ ਵੀ ਸਟੈਪ ਜਿਹੜਾ ਚੱਕ ਰਹੇ ਹੈਗੇ ਇਸ ਵੇਲੇ, ਇਟਸ ਵੈਰੀ ਕ੍ਰਿਟੀਕਲ ਹੈਗਾ। ਤੇ ਦੂਸਰੀ ਗੱਲ ਇਹ ਹੈ ਕਿ ਹੋਰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਲਾਗੂ ਹੋਣ ਜਾ ਰਹੀਆਂ, ਜਿਵੇਂ ਕਿ ELD ਜਿਹੜੀ AOBRD ਤੋਂ ਸਵਿਚ ਹੋ ਕੇ ELD ਲੱਗਣੀ ਹੈ। ਉਹਦੇ ਬਾਰੇ 'ਚ ਵੀ ਆਪਾਂ ਥੋੜ੍ਹੀ ਬਹੁਤ ਗੱਲਬਾਤ ਕਰਦੇ ਹਾਂ ਲੇਟਰ ਔਨ ਡਾਊਨ ਦਾ ਰੋਡ। ਤੇ ਜਿਹੜੀਆਂ ਆਪਣੀਆਂ ਇੱਕ ਤੀਸਰਾ ਹੈਗਾ ਜਿਹੜਾ ਆਪਣਾ ਡਰੱਗ ਐਂਡ ਅਲਕੋਹਲ ਦਾ ਕਲੀਅਰਿੰਗ ਹਾਊਸ, ਉਹ ਵੀ ਸ਼ੁਰੂ ਹੋ ਚੁੱਕਾ ਆ, ਉਹਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਆ। ਸੋ ਉਹਦੇ ਵਿੱਚ ਵੀ ਜੇ ਤੁਸੀਂ ਅਜੇ ਤੱਕ ਆਪਣੀ ਕੰਪਨੀ ਦਾ ਅਕਾਊਂਟ ਨਹੀਂ ਖੋਲ੍ਹਿਆ ਤੇ ਉਹਦੇ ਵਿੱਚ ਵੀ ਅਸੀਂ ਡੀਟੇਲ ਦੇ ਵਿੱਚ ਵੀਡੀਓ ਮੈਂ ਜਿਹੜੇ ਬਣਾ ਕੇ ਪਾਏ ਆ ਹਰਜੋਤ ਭਾਜੀ ਉਹਦੇ ਉੱਤੇ ਆਪਣੇ YouTube ਚੈਨਲ ਤੇ ਪੰਜਾਬੀ ਟਰੱਕਿੰਗ ਤੇ ਉੱਥੇ ਜਾ ਕੇ ਤੁਸੀਂ ਸਾਰਾ ਡਿਟੇਲ 'ਚ ਦੇਖ ਸਕਦੇ ਆ ਵੀ ਕਿਵੇਂ ਉੱਥੇ ਅਕਾਊਂਟ ਖੋਲ੍ਹਣੇ ਆ, ਕਿਵੇਂ ਕੀ ਕਰਨਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਮਤਲਬ ਕਿ ਚਾਰ ਸਵੇਰੇ ਸਾਰੀਆਂ ਚੀਜ਼ਾਂ ਆ ਰਹੀਆਂ। ਸੋ ਬੈਟਰ ਬੀ ਪ੍ਰੀਪੇਅਰਡ ਫॉर ਇਟ, ਪ੍ਰੀਪੇਅਰ ਆਪਣੇ ਆਪ ਨੂੰ ਕਰੋ। ਪੈਨਿਕ ਹੋਣ ਦੀ ਲੋੜ ਨਹੀਂ ਹੈਗੀ। ਇਟਸ ਨਾਟ ਪੈਨਿਕ ਜਿਹੜੀ ਆ ਹਮੇਸ਼ਾ ਕੰਮ ਖਰਾਬ ਕਰਦੀ ਹੈ। ਸੋ ਪੈਨਿਕ ਹੋ ਕੇ ਕੁਛ ਨਾ ਕਰੋ। ਜਿਹੜੀ ਧਿਆਨ ਦੇ ਨਾਲ ਜਿਹੜੀ ਤੁਹਾਡਾ CPA ਤੁਹਾਨੂੰ ਕਹਿ ਰਿਹਾ ਜਾਂ ਜਿਹੜਾ CPA ਉਹਨੂੰ ਜ਼ਰੂਰ ਪੁੱਛੋ, ਜਿਹੜਾ ਤੁਹਾਡਾ CPA ਬੁੱਕਕੀਪਰ ਕੋਈ ਵੀ ਹੈ ਉਹਨੂੰ ਜ਼ਰੂਰ ਪੁੱਛੋ ਕਿ AV5 ਦੇ ਬਾਰੇ ਜਿਹਨੂੰ ਕਿੰਨਾ ਪਤਾ ਹੈ ਜਾਂ ਕੀ ਸੋਚਦੇ ਹੈ, ਕੀ ਸਿਚੁਏਸ਼ਨ ਹੈਗੀ ਹੈ। ਕਿਉਂਕਿ ਇਸ ਵੇਲੇ ਬਹੁਤ ਬੁੱਕਕੀਪਰ CPA ਆਊਟ ਹੈਗੇ ਆ ਜਿਹੜੇ ਕਿ ਜੁਗਾੜ ਕਰਨੇ ਸ਼ੁਰੂ ਕਰ ਦਿੰਦੇ ਆ ਜੀ। ਸੋ ਉਹਦੇ 'ਚ ਵੀ ਇਹ ਆ ਵੀ ਰਮਨ ਜੀ ਬਹੁਤ ਸਾਰੀਆਂ ਜਿਹੜੇ ਲੋਕ ਕਾਰਪੋਰੇਸ਼ਨ ਬਣਾਉਂਦੇ, ਮੈਂ ਦੇਖ ਰਿਹਾ ਵੀ ਕੋਈ $50 ਤੋਂ ਲੈ ਕੇ $2000 ਤੱਕ ਚਾਰਜ ਕਰੀ ਜਾਂਦੇ ਆ। ਕਈ ਔਨਲਾਈਨ ਕੰਪਨੀਆਂ ਹੈਗੀਆਂ ਬੜੀਆਂ ਚੀਪ ਹੈਗੀਆਂ, ਕੋਈ 400 ਚਾਰਜ ਕਰਦਾ, ਕੋਈ 1800, ਇੱਦਾਂ ਅਲੱਗ-ਅਲੱਗ ਹੈਗੇ ਆ, ਹੈ ਨਾ। ਸੋ ਇਹ ਮੇਕ ਸ਼ੋਰ ਜ਼ਰੂਰ ਕਰੋ ਵੀ ਤੁਹਾਨੂੰ ਜ਼ਰੂਰਤ ਆ ਜਾਂ ਨਹੀਂ ਆ, ਅਤੇ ਜ਼ਰੂਰਤ ਆ ਤਾਂ ਫਿਰ ਤੁਸੀਂ ਸ਼ੋਪ ਅਰਾਊਂਡ ਕਰੋ ਤਾਂ ਕਿ ਤੁਹਾਡੇ ਜਿਹੜੇ ਪੈਸੇ ਆ ਉਹ ਬਚ ਸਕਣ। ਦੇਖੋ ਜੀ, ਅਕੋਰਡਿੰਗ ਟੂ ਦਾ ਜਿਹੜਾ ਲਾਅ ਆ, ਅਕੋਰਡਿੰਗ ਟੂ ਜਿਹੜਾ ਉੱਥੇ ਲਿਖਿਆ ਆ, ਉਹਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ ਜੀ। ਸੋ ਤੁਸੀਂ ਵਿਦਆਊਟ ਕਾਰਪੋਰੇਸ਼ਨ, ਜਿਵੇਂ ਕਿ ਤੁਸੀਂ ਸੋਲ ਪ੍ਰੋਪਰਾਈਟਰ ਹੈਗੇ ਆ, ਉਹ ਵੀ ਤੁਸੀਂ ਆਪਣਾ ਜਿਹੜਾ ਆ ਉਹਦੇ ਵਿੱਚ ਉਹ ਐਗਜ਼ੈਂਪਸ਼ਨ ਬਿਜ਼ਨਸ ਟੂ ਬਿਜ਼ਨਸ ਲੈ ਸਕਦੇ ਆ। ਪਰ ਤੁਹਾਨੂੰ ਕ੍ਰਿਟੀਕਲ ਇਹ ਆ ਕਿ ਤੁਹਾਨੂੰ ਉਹਦੀਆਂ ਜਿਹੜੀਆਂ ਸ਼ਰਤਾਂ ਆ ਉਹ ਬੜੀ ਧਿਆਨ ਦੇ ਨਾਲ ਪੂਰੀਆਂ ਕਰਨੀਆਂ ਪੈਂਦੀਆਂ। ਸੋ ਇਹਦੇ 'ਚ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਰਮਨ ਜੀ ਵੀ ਜਿਹੜਾ AV5 ਆ, ਇਹਦੇ ਮੁਤਾਬਕ ਇਹ ਆ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਆਪਣੇ ਇੰਪਲਾਈਆਂ ਨੂੰ ਜਿਹੜੇ ਆ ਉਹ W2 ਦੇਣਾ ਪੈਣਾ, ਉਹਨਾਂ ਨੂੰ ਬੈਨੀਫਿਟ ਦੇਣੇ ਪੈਣੇ ਆ, ਉਹਨਾਂ ਦੇ ਜਿਹੜੇ ਰਾਈਟਸ ਆ ਉਹ ਕਵਰ ਕਰਨੇ ਪੈਣੇ ਆ, ਜਿਸ ਤਰ੍ਹਾਂ ਵਰਕਰਸ ਕੌਮ ਸਾਰਾ ਕੁਛ। ਤਾਂ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਆ ਉਹ ਜ਼ਿਆਦਾ ਜਿੱਦਾਂ ਅਪਸੈਟ ਆ ਜਿਹੜੀਆਂ ਕੰਪਨੀਆਂ ਨਾਲੋਂ। ਹਾਲਾਂਕਿ ਕੰਪਨੀ ਵਾਲੇ ਜ਼ਿਆਦਾ ਅਪਸੈਟ ਹੋਣੇ ਚਾਹੀਦੇ ਵੀ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਦੇਣੇ ਪੈਣੇ ਆ। ਇਹ ਨਹੀਂ ਮੈਨੂੰ ਸਮਝ ਆ ਰਹੀ। ਇਹ ਬਿਲਕੁਲ ਨਹੀਂ। ਇਹ ਦੇਖੋ, ਜਿਹੜੇ ਕੰਪਨੀ ਵਾਲੇ ਆ, ਕੰਪਨੀ ਵਾਲਿਆਂ ਦੀ ਸਿਚੁਏਸ਼ਨ ਹੋਰ ਹੈਗੀ ਆ। ਕੰਪਨੀ ਵਾਲੇ ਜਿੱਥੇ ਕੰਪਨੀ ਹੈਗੀ ਆ ਉਹਨੂੰ ਇਹ ਆ ਕਿ ਜਿਹੜਾ ਕੰਪਨੀ ਦਾ ਐਕਸਪੈਂਸ ਵੱਧ ਜਾਣਾ ਹੈਗਾ, ਪੇਰੋਲ ਦਾ ਐਕਸਪੈਂਸ ਵੱਧ ਜਾਣਾ ਆ। ਉਹਦੇ ਵਿੱਚ ਜੇ ਬੈਨੀਫਿਟ ਤੁਸੀਂ 50 ਇੰਪਲੋਈਆਂ ਤੋਂ ਉੱਤੇ ਆ ਤੇ ਤੁਹਾਨੂੰ ਬੈਨੀਫਿਟ ਦੇਣੇ ਪੈਣੇ ਆ। ਉਹ ਚੀਜ਼ਾਂ ਦਾ ਜਿਹੜਾ ਤੁਹਾਡਾ ਪ੍ਰੋਬਲਮ ਹੈਗੀ ਆ, ਕਾਸਟ ਹੈਗੀ ਆ, ਉਹ ਵੱਧ ਜਾਣੀ ਆ। ਸੋ ਉਹਦੇ ਲਈ ਕੰਪਨੀਆਂ ਦੇ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤੇ ਜਿਹੜੇ ਹੁਣ ਸਿੰਗਲ ਉਹ ਹੈਗੇ ਆ ਜਾਂ ਜਿਹੜੇ ਡਰਾਈਵਰ ਹੈਗੇ ਆ, ਉਹਨਾਂ ਦਾ ਜਿਹੜਾ ਚਿੰਤਾ ਦਾ ਵਿਸ਼ਾ ਆ ਉਹ ਐਕਚੁਅਲੀ ਥੋੜ੍ਹਾ ਜਿਹਾ ਪੈਨਿਕ ਵਾਲਾ ਹੈਗਾ ਆ। ਉਹਨਾਂ ਨੂੰ ਇੱਦਾਂ ਲੱਗ ਰਿਹਾ ਕਿ ਸ਼ਾਇਦ ਸਾਡਾ ਟੈਕਸ ਹੀ ਬਹੁਤ ਜ਼ਿਆਦਾ ਕੱਟ ਹੋ ਜਾਣਾ ਹੈ, ਸਾਡਾ ਟੈਕਸ ਬਹੁਤ ਜ਼ਿਆਦਾ ਚਲਾ ਜਾਣਾ ਹੈ। ਸੋ ਉਹ ਜਿਹੜਾ ਉਹਨਾਂ ਦਾ ਜਿਹੜਾ ਕੰਸਰਨ ਹੈਗਾ, ਡਰਾਈਵਰ ਦਾ ਕੰਸਰਨ ਹੈਗਾ, ਉਹ ਮੇਰੇ ਖਿਆਲ ਦੇ ਵਿੱਚ ਕੁਛ ਇੰਨਾ ਮੈਂ ਨਹੀਂ ਕਹਿ ਸਕਦਾ ਕਿ ਉਹ ਠੀਕ ਹੈਗਾ। ਕਿਉਂਕਿ ਜਿਹੜਾ ਟੈਕਸ ਹੈਗਾ ਆ, ਜਿਹੜਾ ਸਾਡਾ ਟੈਕਸ ਹੱਕ ਬਣਦਾ ਟੈਕਸ ਦੇਣ ਦਾ, ਉਹ ਹਰ ਇੱਕ ਨੂੰ ਉਹ ਟੈਕਸ ਜਿਹੜਾ ਆ ਉਹ ਦੇਣਾ ਜ਼ਰੂਰੀ ਆ। ਉਹ
ਕਿ ਆਪਾਂ ਜਿੰਨੀ ਦੇਰ ਨਹੀਂ ਦਿੱਤਾ, ਜਿੰਨੀ ਦੇਰ ਆਪਾਂ ਬਚਦੇ ਰਹੇ ਆ, ਕੁਛ ਕਰਦੇ ਰਹੇ। ਬਚਦੇ ਵਾਲਾ ਵੀ ਸਵਾਲ ਨਹੀਂ ਹੈਗਾ ਹਰਜੋਤ ਭਾਜੀ, ਉਹਦੇ ਵਿੱਚ ਵੀ ਬਚਦੇ ਨਹੀਂ। ਉਹ ਬਾਅਦ ਦੇ ਵਿੱਚ ਤੁਸੀਂ ਕੋਈ ਕਾਰ ਲੈਣ ਜਾਂਦੇ ਆ, ਤੁਹਾਨੂੰ ਉੱਥੇ 1-2% ਇੰਟਰਸਟ ਜ਼ਿਆਦਾ ਮਿਲਦਾ। ਤੁਸੀਂ ਘਰ ਲੈਣ ਜਾਂਦੇ ਆ, ਤੁਹਾਨੂੰ 1-2% ਇੰਟਰਸਟ ਉੱਥੇ ਜ਼ਿਆਦਾ ਮਿਲਦਾ। ਤੇ ਅਲਟੀਮੇਟਲੀ ਤੁਸੀਂ 30 ਸਾਲਾਂ ਤੱਕ ਉਸ ਇੰਟਰਸਟ ਰੇਟ 'ਚ ਵੱਧ ਜਾਂਦੇ ਆ। ਉੱਥੇ ਤੁਸੀਂ ਵੱਧ ਪੈਸੇ ਦਿੰਦੇ ਆ। ਜੇ ਤੁਸੀਂ ਟੈਕਸ ਭਰਿਆ ਹੋਵੇ, ਸਾਰਾ ਕੁਛ ਭਰਿਆ ਹੋਵੇ, ਤੇ ਤੁਹਾਨੂੰ ਇੰਟਰਸਟ ਰੇਟ ਵਧੀਆ ਮਿਲੇ, ਤੁਹਾਨੂੰ ਕਾਰ ਦਾ ਇੰਟਰਸਟ ਰੇਟ ਵਧੀਆ ਮਿਲੇ। ਸੋ ਉਹਦੇ ਵਿੱਚ ਇਹ ਜਿਹੜਾ ਇਸ਼ੂ ਆ, ਇਹ ਬਹੁਤ ਜ਼ਿਆਦਾ ਲੋਕਾਂ ਦਾ ਹੋ ਜਾਂਦਾ ਕਿ ਉਹਦੇ ਵਿੱਚ ਬਾਅਦ ਦੇ ਵਿੱਚ ਆਪਾਂ ਭਰੀ ਜਾਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਆਪਾਂ ਪਹਿਲਾਂ ਟੈਕਸ ਭਰ ਲਈਏ। ਜੀ ਤੇ ਸੋਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੈਗਾ, ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200 4082725200। ਆਪਣੇ ਨਾਲ ਕਾਲਰ ਜੁੜੇ ਨੇ ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਇੱਕ ਕੁਐਸਚਨ ਸੀਗਾ ਜੀ। ਇੱਕ ਤਾਂ ਵੀ ਕਿਹੜੇ ਡਿਸਪੈਚਰ ਨੇ ਹੁਣ, ਉਹ ਸਾਰਿਆਂ ਨੂੰ ਗਲਤਫਹਿਮੀ ਕਿਵੇਂ ਹੋਈ ਆ ਵੀ ਕਿਵੇਂ ਕਿਹੜੇ ਡਿਸਪੈਚਰ ਸੀਗੇ ਪਹਿਲਾਂ, ਉਹਨਾਂ ਨੇ ਬ੍ਰੋਕਰ ਦਾ ਲਾਇਸੈਂਸ ਲੈ ਲਿਆ ਆਲਰੇਡੀ ਕਈਆਂ ਨੇ, ਤੇ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ 1099 ਪ੍ਰੋਵਾਈਡ ਕਰ ਸਕਦੇ ਆ ਓਨਰ ਆਪਰੇਟਰਾਂ ਨੂੰ। ਤੇ ਇੱਕ ਤਾਂ ਉਹ ਕਲੀਅਰ ਕਰ ਦਿਓ। ਇੱਕ ਸੀਗਾ ਸਾਡੇ ਕੱਢਿਆ, ਫਾਈਂਡ ਆਊਟ ਕੀਤਾ ਵੀ ਕਿਹੜੇ ਬੰਦੇ ਡਿਸਪੈਚਰਾਂ ਤੋਂ ਲੋਡ ਲੈਂਦੇ ਸੀ, ਨਹੀਂ ਆਪ ਚੱਕ ਸਕਦੇ ਹੈਗੇ, ਵੀ ਉਹਨਾਂ ਲਈ ਇਹ ਸੀਗਾ ਵੀ ਤੁਸੀਂ ਡਿਸਪੈਚਰਾਂ ਨਾਲ ਗੱਲ ਕਰ ਸਕਦੇ ਸੀਗੇ ਵੀ ਜੇ ਤੁਸੀਂ ਸਾਡੀ MC ਦੇ ਲੋਡ ਫਾਈਂਡ ਕਰਦੇ ਹੋ ਤਾਂ ਤੁਹਾਨੂੰ ਅਸੀਂ 2 ਜਾਂ 3% ਵਿੱਚੋਂ ਪੇ ਕਰ ਸਕਦੇ ਆ, ਜਾਂ ਕੋਈ ਆਪਾਂ ਬੰਦਾ ਹਾਇਰ ਕਰ ਸਕਦੇ ਆ ਆਪਣੀ ਕੰਪਨੀ ਲਈ ਵੀ ਜਾਂ 2 ਜਾਂ 3% ਆਪਣੇ ਲੋਡ ਦੇ ਵਿੱਚੋਂ ਤੁਹਾਨੂੰ ਪੇ ਕਰਾਂਗੇ, ਤੁਸੀਂ ਲੋਡ ਲੱਭ ਕੇ ਦੇ ਸਕਦੇ ਹੋ। ਤੇ ਇੱਕ ਆਹ ਜ਼ਰੂਰ ਕਲੀਅਰ ਕਰ ਦਿਓ, ਕਿਹੜੇ ਡਿਸਪੈਚਰ ਬ੍ਰੋਕਰ ਦਾ ਲਾਇਸੈਂਸ ਲਈ ਬੈਠੇ ਨੇ ਵੀ ਉਹ 222 ਦੇ ਸਕਦੇ ਨੇ ਕਿ 1099? ਜੀ ਦੇਖੋ ਜੀ, ਇਹਦੇ ਵਿੱਚ ਇੱਕ ਕਲੈਰਿਟੀ ਤਾਂ ਮੈਂ ਤੁਹਾਨੂੰ ਇਹ ਕਰ ਦੇਣੀ ਚਾਹੁੰਦਾ ਕਿ ਜਿਹੜਾ ਡਿਸਪੈਚਰ ਹੈਗਾ, ਜੇ ਉਹ ਬ੍ਰੋਕਰ ਦਾ ਲਾਇਸੈਂਸ ਲਿਆ ਆ, ਉਹ ਉਹਨੂੰ ਵੈਲੀਡੇਟ ਨਹੀਂ ਕਰਦਾ, ਕਿਉਂਕਿ ਉਹਨੂੰ ਲੋਡ ਜਿਹੜੇ ਆ ਉਹ ਟਰੱਕਿੰਗ ਕੰਪਨੀ ਦੇ ਨਾਂ ਤੇ ਮਿਲਦੇ ਆ। ਸੋ ਜਿਹੜਾ ਬ੍ਰੋਕਰ ਹੈਗਾ ਆ, ਉਹ ਲੋਡ ਸ਼ਿਪਰ ਕੋਲੋਂ ਡਾਇਰੈਕਟ ਲੈਂਦਾ ਹੋਣਾ ਚਾਹੀਦਾ ਜਾਂ ਲੈਣਾ ਚਾਹੀਦਾ। ਸੋ ਜੇ ਟਰੱਕਿੰਗ ਕੰਪਨੀ ਦੇ ਨਾਂ ਤੇ ਲੋਡ ਲੈ ਕੇ ਮੁੜ ਕੇ ਉਹਨੂੰ ਬ੍ਰੋਕਰੇਜ ਦੇ ਨਾਂ ਤੇ ਟਰਨ ਇਨ ਕਰਕੇ ਤੇ ਫਿਰ ਆਪਾਂ ਕਰਨਾ, ਉਹ ਡਬਲ ਬ੍ਰੋਕਰੇਜ ਹੋ ਜਾਂਦੀ ਆ, ਉਹਨੂੰ ਡਬਲ ਬ੍ਰੋਕਰੇਜ ਕਿਹਾ ਜਾਂਦਾ ਆ। ਸੋ ਉਹ ਪਹਿਲਾਂ ਵੀ ਇਲੀਗਲ ਸੀਗਾ ਤੇ ਹੁਣ ਵੀ ਉਹ ਇਲੀਗਲ ਹੈਗਾ। ਸੋ ਜੇ ਤੁਹਾਡਾ ਉਹਦੇ ਵਿੱਚ ਇਸ਼ੂ ਕੀ ਆਉਣਾ ਆ ਕਿ ਕੱਲ ਨੂੰ ਜਿਹੜਾ ਬ੍ਰੋਕਰ ਹੈਗਾ ਜਿਹਨੇ ਉਸ ਡਿਸਪੈਚਰ ਨੂੰ ਲੋਡ ਦਿੱਤਾ ਹੈਗਾ, ਉਹ ਬ੍ਰੋਕਰ ਨੇ ਉਸ ਡਿਸਪੈਚਰ ਦੇ ਕੰਟਰੈਕਟ 'ਚ ਲਿਖਿਆ ਹੈਗਾ ਕਿ ਜੇ ਤੁਸੀਂ ਇਹ ਲੋਡ ਅੱਗੇ ਕਿਸੇ ਨੂੰ ਦਿੰਦੇ ਆ, ਡਬਲ ਬ੍ਰੋਕਰੇਜ ਕਰਦੇ ਆ, ਤੁਹਾਡਾ ਜਿਹੜਾ ਕੰਟਰੈਕਟ ਆ ਤੁਸੀਂ ਉਹਨੂੰ ਕੰਟਰੈਕਟ ਨੂੰ ਬ੍ਰੀਚ ਕਰਦੇ ਆ। ਸੋ ਇੰਸ਼ੋਰੈਂਸ ਦੀ ਕਵਰੇਜ, ਤੁਹਾਡੇ ਕਲੇਮ ਦੀ ਕਵਰੇਜ, ਬਹੁਤ ਚੀਜ਼ਾਂ ਦੇ ਉੱਤੇ ਉਹ ਅਸਰ ਪੈਂਦਾ ਹੈਗਾ। ਇਹ ਤੇ ਹੈਗਾ ਟਰੱਕਿੰਗ ਕੰਪਨੀ ਜਿਹੜੀ ਡਿਸਪੈਚਰ ਵਾਲੀ ਸਾਈਡ ਹੈਗੀ ਆ, ਉਹਦੇ ਲਈ। ਜਿਹੜਾ ਹੁਣ ਹੈਗਾ ਕਿ ਤੁਸੀਂ ਐਜ਼ ਅ ਓਨਰ ਆਪਰੇਟਰ ਹੈਗੇ ਆ, ਤੁਸੀਂ ਠੀਕ ਹੈ, ਤੁਸੀਂ ਲੋਡ ਚੱਕ ਸਕਦੇ ਆ ਬ੍ਰੋਕਰ ਕੋਲੋਂ। ਜੇ ਉਹਨਾਂ ਨੇ ਬ੍ਰੋਕਰ ਦਾ ਲਾਇਸੈਂਸ ਲਿਆ, ਉਹ ਉਹਨਾਂ ਦੀ ਪ੍ਰੋਬਲਮ ਹੈਗੀ ਆ ਜੇ ਉਹ ਕੱਲ ਨੂੰ ਕੋਈ ਵੀ ਉਹਨਾਂ ਦਾ ਇਸ਼ੂ ਆਉਂਦਾ। ਪਰ ਜੇ ਤੁਸੀਂ ਲੋਡ ਚੱਕਣਾ ਹੈਗਾ, ਉਹਨਾਂ ਕੋਲੋਂ ਚੱਕ ਸਕਦੇ ਆ। ਪਰ ਤੁਹਾਨੂੰ ਮਲਟੀਪਲ ਕੰਪਨੀਆਂ ਨਾਲ ਕੰਮ ਕਰਨਾ ਪਊ। ਤੁਸੀਂ ਇੱਕ ਕੰਪਨੀ ਦੇ ਨਾਲ ਨਹੀਂ ਕੰਮ ਕਰ ਸਕਦੇ ਤੇ ਆਪਣਾ 1099 ਲੈ ਸਕਦੇ। ਤੁਹਾਨੂੰ ਮਲਟੀਪਲ ਕੰਪਨੀਆਂ ਦੇ ਨਾਲ ਕੰਮ ਕਰਨਾ ਪੈਣਾ ਟੂ ਬੀ ਐਲੀਜੀਬਲ ਫॉर ਦਾ 1099। ਤੇ ਉਹਦੇ ਵਿੱਚ ਵੀ ਜਿਹੜੀਆਂ ਤੁਹਾਡੀਆਂ ਆਪਾਂ ਕੰਡੀਸ਼ਨਾਂ ਜਿਹੜੀਆਂ ਪਹਿਲਾਂ ਦੱਸੀਆਂ ਸੀਗੀਆਂ ਕਿ ਸਾਰੀਆਂ ਚੀਜ਼ਾਂ ਐਜ਼ ਅ ਬਿਜ਼ਨਸ ਨੂੰ ਰਨ ਕਰਨਾ ਪੈਣਾ, ਐਜ਼ ਐਡਵਰਟਾਈਜ਼ ਕਰਨਾ ਪੈਣਾ, ਹੋਰ ਕਈ ਕੁਛ ਕਰਨਾ ਪੈਣਾ, ਜਿਹੜਾ ਸਾਰਾ ਕੁਝ ਜਿਹੜਾ ਕਰਨਾ ਪੈਣਾ, ਉਹਦੇ ਮਤਲਬ ਕਿ ਉਸ ਸਿਲਸਿਲੇ ਦੇ ਵਿੱਚ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਣੀਆਂ ਟੂ ਬੀ ਕੁਆਲੀਫਾਈ ਫॉर 1099। ਠੀਕ ਹੈ ਜੀ। ਕਿਵੇਂ ਆਪਾਂ ਉਹਨਾਂ ਤੋਂ ਲੈ ਸਕਦੇ ਆ, ਆਪਾਂ ਨੂੰ 1099 ਪ੍ਰੋਵਾਈਡ ਕਰ ਸਕਦੇ, ਪਰ ਆਪਾਂ ਨੂੰ ਮਲਟੀਪਲ ਇੱਕ ਬ੍ਰੋਕਰ ਦਾ ਨਹੀਂ, ਜਿਹੜਾ ਮਤਲਬ ਮਲਟੀਪਲ ਬ੍ਰੋਕਰ ਜਾਂ ਮਲਟੀਪਲ ਕੰਪਨੀਆਂ ਦਾ ਕੰਮ ਕਰਨਾ ਪਊਗਾ। ਤੇ ਉਹ ਜਿਹੜੀਆਂ 12 ਸ਼ਰਤਾਂ ਜਿਹੜੀਆਂ ਕੰਮ ਕਰ ਸਕਦੇ ਜੀ, ਟਰੱਕਿੰਗ ਕੰਪਨੀ ਨਾਲ ਵੀ ਕੰਮ ਕਰ ਸਕਦੇ, ਪਰ ਮਲਟੀਪਲ ਟਰੱਕਿੰਗ ਕੰਪਨੀ ਇੱਕ ਤੋਂ ਜ਼ਿਆਦਾ ਹੋਣੀਆਂ ਚਾਹੀਦੀਆਂ। ਮੈਂ ਤਾਂ ਕੀਤਾ ਜੀ, ਲੋਕਾਂ ਨੂੰ ਬਹੁਤ ਅਫਵਾਹ ਵਾ ਵੀ ਕੋਈ ਹੈ ਨਹੀਂ, ਤਾਂ ਕਰਕੇ ਕਲੀਅਰ ਆਊਟ ਕਰਨਾ ਸੀਗਾ ਜੀ ਆਪਾਂ ਬਸ। ਕਿਉਂਕਿ ਬਹੁਤ ਹੁਣ ਡਿਸਪੈਚਰਾਂ ਨੇ ਆਲਰੇਡੀ ਆਪਣਾ ਕੰਮ ਚਲਾਉਣ ਲਈ ਬ੍ਰੋਕਰ ਦਾ ਲਾਇਸੈਂਸ ਲੈ ਲਿਆ, ਤਾਂ ਕਰਕੇ ਉਹ ਸਾਰੇ ਕਨਫਿਊਜ਼ ਸੀਗੇ ਇਹ ਗੱਲਾਂ 'ਚ। ਧੰਨਵਾਦ ਜੀ। ਸੋ ਬਿਲਕੁਲ ਜਿੰਨਾ ਮਰਜ਼ੀ ਟਵਿਸਟ ਕਰ ਲਓ। ਦੇਖੋ ਹੁਣ ਇੱਕ ਨਵੀਂ ਰਿਪੋਰਟ ਨਾ ਰਮਨ ਜੀ, UC ਵਰਕਲੇ ਦੀ ਜਿਹੜੀ ਲੇਬਰ ਸੈਂਟਰ ਆ ਉਹਨਾਂ ਨੇ ਇਸ਼ੂ ਕੀਤੀ ਆ। ਉਹ ਕਹਿੰਦੇ ਵੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਬਹੁਤ ਹੈਵਲੀ ਕੰਟਰੈਕਟਰਸ ਦੇ ਉੱਤੇ ਡਿਪੈਂਡੈਂਟ ਆ।
ਤੇ ਇਹਦੇ ਵਿੱਚ ਕਹਿੰਦੇ ਵੀ ਦੇਖਿਆ ਵੀ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਦੇਖੇ ਆ ਜਿਹਦੇ ਵਿੱਚ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ, ਜਿਹੜੇ ਇੰਡੀਪੈਂਡੈਂਟ ਟਰੱਕਰਸ ਆ, ਉਹਨਾਂ ਦੀ ਐਕਸਪਲੋਇਟੇਸ਼ਨ ਹੋਈ ਹੈਗੀ ਆ। ਉਹਨਾਂ ਨੂੰ ਮਿਸ ਕਲਾਸੀਫਾਈ ਕੀਤਾ ਗਿਆ ਆ ਤਾਂ ਕਿ ਉਹਨਾਂ ਨੂੰ ਘੱਟ ਵੇਜਸ ਦਿੱਤੇ ਜਾਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਹੋਰ ਜਿਹੜਾ ਬੈਨੀਫਿਟ ਨਾ ਦਿੱਤਾ ਜਾਵੇ, ਓਵਰ ਟਾਈਮ ਨਾ ਦਿੱਤਾ ਜਾਵੇ, ਸਿਕ ਲੀਵ ਨਾ ਦਿੱਤੀ ਜਾਵੇ, ਵਰਕਰਸ ਕੌਮ ਨਾ ਦਿੱਤੀ ਜਾਵੇ। ਇਹ ਆਪਾਂ ਦੇਖਿਆ ਵੀ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਪੋਰਟਸ ਤੋਂ, ਜਿਹੜੇ ਐਲਏ ਪੋਰਟ ਆ ਪੀਰੀਅਡ ਦੇ ਨਾਲ ਪੈਸੇ ਦੇਣੇ ਪੈਣ ਉਹਨਾਂ ਨੂੰ, ਹੋਰ ਕਈ ਕੁਝ ਜਿਹੜਾ ਇਸ ਤਰੀਕੇ ਦੇ ਨਾਲ ਸੀਗਾ। ਐਕਚੁਅਲ ਦੇ ਵਿੱਚ ਇਹ ਜਿਹੜਾ ਕਾਨੂੰਨ ਆ ਇਹਨਾਂ ਸਾਰਿਆਂ ਦੀ ਭਲਾਈ ਵਾਸਤੇ ਜਿਹੜਾ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ। ਹੁਣ ਦੇਖੋ ਇੰਡੀਪੈਂਡੈਂਟ ਕੰਟਰੈਕਟਰ ਤੁਸੀਂ ਕਦੋਂ ਆਪਣੇ ਆਪ ਨੂੰ ਮੰਨੋਗੇ, ਜਦੋਂ ਇੱਕ ਤੋਂ ਜ਼ਿਆਦਾ ਦੇ ਨਾਲ ਕੰਮ ਕਰਦੇ ਹੋ। ਜੇ ਇੱਕੋ ਦੇ ਨਾਲ ਹੀ ਕੰਮ ਕਰੀ ਜਾ ਰਹੇ ਹੋ ਉਹਨਾਂ ਨੇ ਕਹਿਣਾ ਯਾਰ ਤੇਰਾ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਕੰਮ ਤਾਂ ਕੋਈ ਲੱਗਦਾ ਨਹੀਂ, ਵੀ ਤੁਸੀਂ ਇੱਕੋ ਦੇ ਨਾਲ ਇੱਕੋ ਤੋਂ ਹੀ ਸਮਾਨ ਚੱਕੀ ਜਾਂਦੇ ਹੋ, ਉਹਦਾ ਹੀ ਕੰਮ ਜਿਹੜਾ ਉਹ ਤੁਸੀਂ ਕਰੀ ਜਾਂਦੇ ਹੋ। ਸੋ ਐਜ਼ ਏ ਇੰਪਲੋਈ ਦੇ ਵਜੋਂ ਫਿਰ ਉਹ ਇਸ ਕਾਨੂੰਨ ਦੇ ਤਹਿਤ ਉਹਨਾਂ ਨੇ ਕਲਾਸੀਫਾਈ ਜਿਹੜਾ ਉਹ ਕਰਨਾ ਹੈ। ਜਿਹੜਾ ਡਾਇਨਾਮਿਕਸ ਡਿਸੀਜਨ ਸੀ ਉਸ ਦੇ ਵਿੱਚ ਵੀ ਫਿਰ ਜਿਹੜਾ ABC ਰੂਲ ਦੇ ਤਹਿਤ ਉਹ ਫਿਰ ਇੱਦਾਂ ਹੀ ਬਣਦਾ ਸੀਗਾ ਯਾਰ ਲੱਗਦੇ ਤੇ ਤੁਸੀਂ ਇੰਪਲੋਈ ਆ ਰਾਦਰ ਦੈਨ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ। ਸੋ ਉਸੇ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪਿਆ। ਆਪਣੇ ਨਾਲ ਜਿਹੜੇ ਕਾਲਰ ਜੁੜੇ ਨੇ ਅਗਲੇ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀ ਮੇਰਾ ਇੱਕ ਕੁਐਸਚਨ ਇਹ ਆ ਵੀ ਜੇ ਮੰਨ ਲਓ 5-7 ਜਿਹੜੇ ਓਨਰ ਆਪਰੇਟਰ ਹੈਗੇ ਆ ਇੰਡੀਪੈਂਡੈਂਟ ਬ੍ਰੋਕਰ ਜਿਹੜੇ, ਤੇ ਜੇ ਉਹ ਆਪਣੇ ਇੱਕ ਰਲ ਕੇ ਡਿਸਪੈਚਰ ਰੱਖਦੇ ਉਹਨਾਂ ਦੀਆਂ ਅਥਾਰਟੀਆਂ ਤੇ ਉਹ ਲੋਕ ਇਕੱਲੇ ਨੂੰ ਚੱਕ ਕੇ ਦਿੰਦਾ ਹੈਗਾ, ਡਿਫਰੈਂਟ ਬ੍ਰੋਕਰ ਨਾਲ ਉਹਨਾਂ ਦਾ ਕੰਮ ਹੋ ਜਾਊਗਾ, ਤੇ ਫਿਰ ਤਾਂ ਮੇਰੇ ਖਿਆਲ ਇਹ ਵੀ ਜਿਹੜਾ 5 ਲਾਗੂ ਨਹੀਂ ਹੁੰਦਾ। ਜੀ ਰਮਨ ਜੀ, ਦੇਖੋ ਜੀ ਇਹ ਸਾਰੀਆਂ ਸਿਨੈਰੀਓ ਹੈਗੇ ਆ, ਆਪਾਂ ਇਹ ਸਿਨੈਰੀਓ ਰਨ ਕਰ ਸਕਦੇ ਕਿ ਹਾਂ ਇੱਦਾਂ ਕਰ ਸਕਦੇ ਆ, ਇੱਦਾਂ ਹੋ ਸਕਦਾ ਆ। ਤੇ ਗੁਰਪ੍ਰੀਤ ਜੀ ਇੱਥੇ ਇੱਕ ਮੈਂ ਪੁੱਛਣਾ ਚਾਹੁੰਦਾ, ਜਦੋਂ ਤੁਸੀਂ 4-5 ਜਾਣੇ ਇਕੱਠੇ ਮਿਲ ਕੇ ਇੱਕ ਐਂਟੀਟੀ ਬਣਾਉਣੀ ਆ, ਕੰਪਨੀ ਬਣਾਉਣੀ ਆ? ਨਹੀਂ ਕੰਪਨੀ ਨਹੀਂ ਬਣਾਉਣੀ, ਸਿਰਫ ਤੁਸੀਂ ਇੱਕ ਬੰਦਾ ਹਾਇਰ ਕਰਨਾ, ਇੱਕ ਬੰਦਾ ਹਾਇਰ ਕਰਨਾ ਡਿਸਪੈਚਰ। ਮੰਨ ਲਓ ਇਹ 6 ਜਾਣੇ ਇਕੱਠੇ ਆ, ਸਾਡੀਆਂ ਆਪਣੀ ਕੰਪਨੀ ਹੋਊਗੀ, ਸਾਡੀ ਆਪਣੀ ਕੰਪਨੀ ਤੇ ਲੋਡ ਚੱਕ ਕੇ ਦੇਵੇ ਹਨਾ, ਤੇ ਡਿਫਰੈਂਟ ਬ੍ਰੋਕਰ ਵੀ ਡਿਫਰੈਂਟ ਹੋਊਗਾ, ਕੰਪਨੀ ਵੀ ਮੇਰੀ ਹੋਊਗੀ, ਮੇਰੀ ਤੇ ਲੋਡ ਚੱਕਣਾ, ਦੂਸਰੇ ਪਰਸਨ ਦਾ ਉਹਦੀ ਕੰਪਨੀ ਤੇ ਚੱਕਣਾ, ਤੇ ਮੇਰੇ ਖਿਆਲ 'ਚ ਫਿਰ ਤਾਂ ਇਹ ਵੀ 5 ਲਾਗੂ ਨਹੀਂ ਹੋਊਗਾ। ਜੀ ਰਮਨ ਜੀ, ਹਾਂਜੀ ਸਿਨੈਰੀਓ ਹੈਗਾ, ਰਨ ਕਰ ਸਕਦੇ ਆ ਇਹਨੂੰ ਕਿ ਹਾਊ ਇਟ ਵਿਲ ਵਰਕ। ਜੀ ਮੇਰਾ ਖਿਆਲ ਹੈ ਤਾਂ ਮਤਲਬ ਲੀਗਲ ਵੀ ਆ ਤੇ ਚੱਲ ਵੀ ਸਕਦਾ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਥੈਂਕ ਯੂ ਜੀ। ਸੋ ਇਹ ਹੌਲੀ ਜਿਹੜੀ ਲੂਪ ਹੋਲ ਆ, ਇਹ ਲੂਪ ਹੋਲ ਵੀ ਉਹਨੇ ਕੱਢੇ ਦੇਣੇ ਆ। ਤੇ ਮੈਂ ਨਾ ਇੱਕ ਰਿਪੋਰਟ ਪੜ੍ਹਦਾ ਸੀ ਰਮਨ ਜੀ ਵੀ ਜਿਹੜੀ ਨੈਸ਼ਨਲ ਇੰਪਲੋਇਮੈਂਟ ਲਾ ਪ੍ਰੋਜੈਕਟ ਆ, ਉਹਨਾਂ ਦੀ ਇੱਕ ਬੀਬੀ ਰਵਾਕਾ ਸਮਿਥ ਜਿਹੜੀ ਉਸਨੇ ਇਹ ਰਿਪੋਰਟ ਖਾਸ ਕਰਕੇ AV5 ਦੇ ਉੱਤੇ ਕੱਢੀ ਸੀ। ਉਹ ਕਹਿੰਦੀ ਵੀ ਮੈਂ ਦੇਖਿਆ ਵੀ ਜਿਹੜੇ ਕੈਲੀਫੋਰਨੀਆ ਦੇ ਪੋਰਟਸ ਦੇ ਉੱਤੇ 25,000 ਟਰੱਕ ਕੰਮ ਕਰਦੇ ਆ, ਟਰੱਕਰਸ, ਉਹਨਾਂ ਚੋਂ 16,400 ਜਿਹੜੇ ਸੀਗੇ ਉਹਨਾਂ ਨੂੰ ਰੋਂਗਫੁਲੀ ਮਿਸਕਲਾਸੀਫਾਈ ਕੀਤਾ ਸੀ। ਸੋ ਉਹ ਜਿੱਦਾਂ ਅੰਡਰ AV5 ਆਉਂਦੇ ਆ, ਹੈ ਨਾ। ਸੋ ਇਹ ਇੱਦਾਂ ਨਹੀਂ ਹੈ ਵੀ ਜਿੱਦਾਂ ਉੱਦਾਂ ਹੀ ਉੱਠ ਕੇ ਤਾਂ ਉਹਨਾਂ ਨੇ ਅਸੈਂਬਲੀ ਨੇ ਬਿੱਲ ਪਾਸ ਕਰ ਦਿੱਤਾ। ਇਹਦੇ ਤੇ ਰਿਸਰਚ ਵੀ ਬਹੁਤ ਹੋਈ ਆ, ਬਹੁਤ ਰਿਪੋਰਟ ਹੋਈਆਂ, ਬਹੁਤ ਲਾਸੂਟ ਹੋਏ ਆ ਜੀ। ਬਿਲਕੁਲ ਇਹਦੇ ਵਿੱਚ ਨਾ ਜਿਹੜੀ ਆਪਣੀ ਐਕਚੁਅਲ ਦੇ ਵਿੱਚ ਹੈਗੀ ਆ ਕਿ ਜਿੱਦਾਂ ਸਟੇਟ ਆਫ ਨਿਊ ਜਰਸੀ ਨੇ ਹੁਣ ਦੱਸਿਆ ਕਿ ਪਿਛਲੇ ਸਾਲ ਦੇ ਵਿੱਚ ਉਹਨਾਂ ਨੇ ਆਲਮੋਸਟ 450,000 ਜਿਹੜਾ 4.5 ਮਿਲੀਅਨ ਦੇ ਲਾਗੇ ਉਹਨਾਂ ਨੇ ਜਿਹੜਾ ਆਪਣਾ ਪੇਰੋਲ ਟੈਕਸ ਹੈਗਾ ਉਹ ਲੂਜ਼ ਕੀਤਾ। ਤੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਵੀ ਮੇਰੇ ਖਿਆਲ ਕਾਫੀ ਜ਼ਿਆਦਾ ਜਿਹੜਾ ਸਟੇਟ ਟੈਕਸ ਸੀਗਾ ਉਹ ਲੂਜ਼ ਹੋ ਰਿਹਾ ਸੀ ਮਿਸ ਕਲਾਸੀਫਿਕੇਸ਼ਨ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਨੇ ਇਹ ਵਰਕਆਊਟ ਕੀਤਾ ਹੈ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਸਾਰਾ ਕੁਝ ਹੋਇਆ। ਸੋ ਇਟ ਇਜ਼ ਨਾਟ ਕਿ ਇਹ ਇੱਕਦਮ ਇੱਕ ਰਾਤ ਉੱਠ ਕੇ ਸਾਰਾ ਲਾਅ ਬਣ ਗਿਆ। ਇਹਨੂੰ ਬੜਾ, ਜਿੱਦਾਂ ਤੁਸੀਂ ਕਿਹਾ ਵੀ ਰਿਸਰਚ ਹੋਈ ਹੈ, ਬੜਾ ਕੁਝ ਪਿੱਛੇ ਦੇਖਿਆ ਗਿਆ। ਔਰ ਬਹੁਤ ਜਿਹੜੀਆਂ ਕੰਪਨੀਆਂ ਆਪਣੇ ਹੁਣ ਬੇ ਏਰੀਏ ਦੇ ਵਿੱਚ ਵੀ ਮੀਟਿੰਗ ਜਿਹੜੀ ਸਾਡੀ ਮੇਰੇ ਖਿਆਲ 2 ਮਹੀਨੇ ਪਹਿਲਾਂ ਹੋਈ ਸੀਗੀ, ਉਹਦੇ ਵਿੱਚ ਵੀ ਸਾਰਿਆਂ ਨੇ ਇਹ ਗੱਲ ਦੱਸੀ ਸੀਗੀ ਕਿ ਇਹ ਜਿਹੜੇ ਬੇ ਏਰੀਆ ਦੇ ਵਿੱਚ ਜਿਹੜੇ ਇਸ ਵੇਲੇ ਓਨਰ ਆਪਰੇਟਰ ਹੈਗੇ ਆ ਉਹ ਪਹਿਲਾਂ ਆਵਰਲੀ ਬੇਸਿਸ ਤੇ ਸੀ ਸਾਰੇ। ਸੋ ਆਵਰਲੀ ਬੇਸਿਸ ਤੇ ਚੱਲਦੇ ਸੀਗੇ ਔਰ ਉਹਨਾਂ ਨੂੰ ਫਿਰ ਦੇਖਿਆ ਗਿਆ ਕਿ ਇਹ ਆਵਰਲੀ ਬੇਸਿਸ ਨੂੰ ਆਪਾਂ ਕਿੱਦਾਂ ਇਹ ਕਰ ਸਕਦੇ ਹਾਂ, ਵੀ ਕਿੱਦਾਂ ਇਹਨੂੰ ਹੋਰ ਆਪਾਂ ਵਧੀਆ ਕਰ ਸਕਦੇ ਹਾਂ, ਕਿੱਦਾਂ ਆਪਾਂ ਕੰਪਨੀਆਂ ਨੇ ਸੋਚਿਆ ਕਿੱਦਾਂ ਹੋਰ ਪੈਸੇ ਬਚਾ ਸਕਦੇ ਹਾਂ। ਤੇ ਉਹਦੇ ਨਾਲ ਉਹਨਾਂ ਜਦੋਂ ਓਨਰ ਆਪਰੇਟਰ ਦੀ ਇਹ ਜਿਹੜੀ ਸੀ ਲੈਣੀ ਸ਼ੁਰੂ ਕੀਤੀ ਐਡਵਾਂਟੇਜ, ਤੇ ਉਹ ਹੁਣ ਜਾ ਕੇ ਜਦੋਂ ਗਵਰਨਮੈਂਟ ਨੂੰ ਇਹ ਸਮਝ ਆਈ ਕਿ ਇੰਨੇ ਸਾਲਾਂ ਦਾ ਜਿਹੜਾ ਮਿਸ ਕਲਾਸੀਫਿਕੇਸ਼ਨ ਕਰਕੇ ਤੇ ਸਾਰਾ ਕੁਛ ਕੀਤਾ ਜਾ ਰਿਹਾ ਸੀਗਾ, ਉਹ ਹੁਣ ਉਹਦੇ ਉੱਤੇ ਜਿਹੜਾ ਆ ਕੰਮ ਉਹ ਹੋਇਆ ਔਰ ਅਸਰ ਜਿਹੜਾ ਆ ਹੁਣ ਦੇਖਣ ਨੂੰ ਮਿਲੂਗਾ ਇਹਦਾ। ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਜੀ ਮੈਂ ਇੱਕ ਇਹ ਗੱਲ ਦੱਸਣਾ ਚਾਹੁੰਦਾ ਸੀਗਾ, ਵਿੱਚ ਨਾ ਡਿਸਪੈਚਰ ਨੇ ਜਿਹੜੇ ਉਹ ਓਨਰ ਆਪਰੇਟਰਾਂ ਨੂੰ ਕਾਲ ਕਰਕੇ ਕਹਿੰਦੇ ਆ ਵੀ ਹਾਂ ਅਸੀਂ W2 ਪ੍ਰੋਵਾਈਡ ਕਰਨਾ ਤੁਹਾਨੂੰ, ਹਨਾ। ਕਿਉਂਕਿ ਜਿਹੜੇ ਵਿੱਚ ਓਨਰ ਆਪਰੇਟਰ ਨੇ ਉਹ ਇੰਨੇ ਫੈਮੀਲੀਅਰ ਨਹੀਂ ਹੈਗੇ ਜਾਂ ਉਹ ਆਪਣੇ ਆਪ ਲੋਡ ਨਹੀਂ ਚੱਕ ਸਕਦੇ, ਹਨਾ। ਇੰਨਾ ਉਹਨਾਂ ਐਬਿਲਿਟੀ ਨਹੀਂ ਹੈਗੀ ਉਹਨਾਂ ਦੀ। ਤੇ ਉਹਦੇ ਵਿੱਚੋਂ ਮੈਨੂੰ ਮੈਂ ਆਪਦੇ ਹਿਸਾਬ ਨਾਲ ਜਾਨੀ ਇੱਕ ਲਾਇਆ ਹੈਗਾ ਵੀ ਜੇ ਉਹ W2 ਤੁਸੀਂ ਓਨਰ ਆਪਰੇਟਰ ਨੂੰ ਦਿੰਦੇ ਹੋ ਉਹਨੇ ਪੈਸਿਆਂ ਦਾ, ਜੋ ਸਮਝ ਲਓ ਇੱਕ ਟ੍ਰਿਪ $6,000-7,000 ਦਾ ਹੋ ਗਿਆ, ਉਦੋਂ ਬਿਹਤਰ ਇਹ ਆ ਵੀ ਜਿਹੜੇ ਡਿਸਪੈਚਰ ਨੇ ਉਹ ਓਨਰ ਆਪਰੇਟਰਾਂ ਵਾਸਤੇ ਡਿਸਪੈਚ ਕਰਕੇ ਤੇ ਉਹ ਓਨਰ ਆਪਰੇਟਰ ਉਹਨਾਂ ਨੂੰ W2 ਦੇ ਦੇਵੇ ਤੇ ਉਹਦੇ ਨਾਲ ਸੌਟ ਆਊਟ ਹੋ ਸਕਦਾ ਸਾਰਾ ਕੁਝ। ਇਹ ਵੀ ਜਾਨੀ ਕਿ ਉਹ ਲੋਡ ਪਿੱਛੇ ਜਿਵੇਂ 400 ਜਾਂ 500 ਦਾ W2 ਜਿੱਦਾਂ ਵੀ ਲਾ ਲਓ, ਚਾਹੇ ਉਹਦੀ ਪੇ ਰੱਖ ਲਓ ਡਿਸਪੈਚਰ ਦੀ, ਉਹਦੇ ਹਿਸਾਬ ਨਾਲ ਉਹਨੂੰ ਐਜ਼ ਏ ਰੱਖ ਲਏ। ਇਹਦੇ ਨਾਲ ਥੋੜਾ ਜਿਹਾ ਜ਼ਿਆਦਾ ਸੇਫਟੀ ਹੋ ਜੂ, ਕਿਉਂਕਿ ਨਾਲੇ ਤਾਂ ਉਹਨੂੰ 1099 ਮਿਲ ਜੂ ਬ੍ਰੋਕਰਾਂ ਤੋਂ, ਅੱਡੋ ਅੱਡ ਬ੍ਰੋਕਰਾਂ ਤੋਂ, ਤੇ ਨਾਲੇ ਡਿਸਪੈਚਰ ਨੂੰ ਉਹਦੀ ਜੌਬ ਦੇ ਪੈਸੇ ਮਿਲ ਜਾਣਗੇ। ਵੀ ਇਹ ਤਰੀਕਾ ਵੀ ਚੱਲ ਸਕਦਾ ਵੀ ਜਿਹੜੇ ਜਾਨੀ ਕਿ ਨਹੀਂ ਚੱਕ ਸਕਦੇ ਲੋਡ ਜਾਂ ਨਹੀਂ ਚੱਕਣਾ ਚਾਹੁੰਦੇ ਜਾਂ ਉਹਨਾਂ ਤੋਂ ਨਹੀਂ ਚੱਕ ਹੁੰਦਾ, ਉਹ ਇਹ ਤਰੀਕਾ ਵਰਤ ਕੇ ਮੇਰੇ ਹਿਸਾਬ ਨਾਲ ਤੁਸੀਂ ਦੱਸੋ ਜੀ ਰਮਨ ਜੀ ਵੀ ਇਹ ਠੀਕ ਨਹੀਂ ਹੈ, ਕਰ ਸਕਦੇ ਆਪਾਂ ਕਿ ਨਹੀਂ ਕਰ ਸਕਦੇ? ਨਹੀਂ, ਬਿਲਕੁਲ ਕਰ ਸਕਦੇ ਆ ਜੀ। ਜੇ ਕੋਈ ਹੁਣ ਜਿਹੜਾ ਡਿਸਪੈਚਰ ਹੈਗਾ ਆ, ਜੇ ਕੋਈ ਇੱਦਾਂ ਦਾ ਕੰਮ ਕਰਨਾ ਚਾਹੁੰਦਾ ਆ ਤੇ ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਹਾਂਜੀ, ਕਿ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਜਿਹੜੇ ਨਹੀਂ ਚੱਕ ਸਕਦੇ ਉਹ ਡਿਸਪੈਚਰਾਂ ਦੇ ਥੱਲੇ ਲੱਗ ਕੇ ਵੀ W2 ਨਾ ਕਟਾਉਣ ਲੱਗ ਜਾਣ ਕਿਤੇ, ਵੀ ਹੋਰ ਉਹਨਾਂ ਨੂੰ ਉਦੋਂ ਜ਼ਿਆਦਾ ਵੱਧ ਟੈਕਸ ਫਾਈਲ ਕਰਨਾ ਪੈ ਜੇ, ਹਨਾ। ਤੇ ਹੁਣ 6-7 ਹਜ਼ਾਰ ਦਾ W2 ਹਰ ਇੱਕ ਟ੍ਰਿਪ ਦਾ ਕਟਾਓਗੇ ਤੁਸੀਂ ਤੇ ਉਹਦੇ ਪਿੱਛੇ ਤਾਂ ਤੁਹਾਨੂੰ ਬੇਸਿਕਲੀ ਟੈਕਸ ਦੀ ਬਹੁਤ ਜ਼ਿਆਦਾ ਪਰਸੈਂਟੇਜ ਪੈ ਜਾਣੀ ਆ। ਇਦਾਂ ਨਹੀਂ ਹੋਣਾ ਭਾਜੀ। ਇਹ ਚੀਜ਼ ਨਹੀਂ ਹੋਣੀ ਕਿ ਜੇ ਹੁਣ ਮੰਨ ਲਓ ਕਿ ਕੋਈ ਜਿਹੜਾ ਓਨਰ ਆਪਰੇਟਰ ਹੈਗਾ ਆ ਉਹ 2 ਲੱਖ ਦੀ ਗ੍ਰੋਸ ਕਰਦਾ ਹੈਗਾ ਤੇ ਉਹਨੂੰ 2 ਲੱਖ ਦਾ W2 ਦੇਣਾ ਹੈ, ਉਹਦੇ ਚ ਉਹਦੇ ਰੀਇੰਬਰਸਮੈਂਟਸ ਹੋਣਗੀਆਂ, ਉਹਦੇ ਚ ਉਹਦੇ ਜਿਹੜੇ ਖਰਚੇ ਉਹ ਨਿਕਲਣਗੇ। ਖਰਚੇ ਨਿਕਲਣ ਤੋਂ ਬਾਅਦ ਜਿਹੜੀ ਉਹਦੀ ਪੇ ਬਣਦੀ ਆ ਉੱਤੇ W2 ਦਿੱਤਾ ਜਾਂਦਾ ਆ। ਜਿਹੜੇ ਰੀਇੰਬਰਸਮੈਂਟ ਹੈ ਉੱਤੇ W2 ਨਹੀਂ ਹੁੰਦਾ। ਰੀਇੰਬਰਸਮੈਂਟ ਜਿਹੜੀਆਂ ਉਹ ਕੱਢੀਆਂ ਜਾਂਦੀਆਂ ਵਿੱਚੋਂ ਕਿ ਟਰੱਕ ਦਾ ਜਿਹੜਾ ਖਰਚਾ ਹੈਗਾ, ਜੇ ਉਹਨੇ 2 ਲੱਖ ਦੀ ਗ੍ਰੋਸ ਕੀਤੀ ਹੈ ਤੇ ਮੇਰੇ ਖਿਆਲ ਦੇ ਵਿੱਚ ਇਹ ਅਜੇ ਵੀ ਅਸੀਂ ਅੰਦਾਜ਼ੇ ਲਾ ਰਹੇ ਹਾਂ ਕਿਉਂਕਿ ਅਜੇ ਪਹਿਲੀ ਤਰੀਕ ਆਈ ਨਹੀਂ ਔਰ ਇਹ ਪਤਾ ਨਹੀਂ ਗਾ ਕਿ ਇਹਨੂੰ ਕਿੱਦਾਂ ਕਿਸ ਕਰਵਟ ਇਹਨੇ ਬੈਠਣਾ ਆ ਊਠ ਨੇ। ਸੋ ਉਹਦੇ ਵਿੱਚ ਇਹ ਆ ਕਿ ਜੇ 2 ਲੱਖ ਦੀ ਗ੍ਰੋਸ ਕੀਤੀ ਹੈ ਉਹਦੇ ਵਿੱਚ ਉਹਦੇ ਜਿਹੜੇ ਐਵਰੇਜ ਦੇ ਹਿਸਾਬ ਨਾਲ 48, 45, 52 ਜਾਂ ਜਿੰਨਾ ਵੀ ਉਹਦੀ ਤਨਖਾਹ ਬਣਦੀ ਆ ਉਹਦਾ W2 ਦਿੱਤਾ ਜਾਊਗਾ। ਬਾਕੀ ਜਿਹੜਾ ਉਹ ਰੀਇੰਬਰਸਮੈਂਟ 'ਚ ਜਾਊਗਾ। ਸੋ ਇਹ ਨਹੀਂ ਹੈਗਾ ਵੀ ਜੇ ਉਹਦਾ ਲੋਡ ਉਹਦਾ 6-7 ਹਜ਼ਾਰ ਦਾ ਉਹਨੂੰ 6-7 ਹਜ਼ਾਰ ਦਾ W2 ਮਿਲਣਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਵਰਕਆਊਟ ਪਤਾ ਲੱਗਣ ਤੋਂ ਪਹਿਲਾਂ ਜਾਣੀ ਕਿ ਜਿੰਨਾ ਟਾਈਮ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਏਦਾਂ ਵੀ ਕਰ ਸਕਦੇ ਹਾਂ ਵੀ ਹਾਂ ਜਿੰਨੇ ਦੀ ਡਿਸਪੈਚ ਬਣਦੀ ਆ ਉਹਨੇ ਦਾ ਆਪਾਂ W2 ਉਹਨੂੰ ਦੇ ਸਕਦੇ ਆ। ਉਹਨੂੰ ਤਾਂ ਪੈਸੇ ਹੀ ਚਾਹੀਦੇ ਡਿਸਪੈਚਰ ਨੂੰ ਤਾਂ ਕਿਸਮ ਦੇ, ਹਨਾ, ਜਿਹੜਾ ਉਹਨੇ ਕੰਮ ਕੀਤਾ ਜੀ। ਤੇ ਹੁਣ ਸੇਮ ਦੇਖੋ ਜਿੱਦਾਂ ਤੁਸੀਂ W2 ਤੇ ਟੈਕਸ ਜ਼ਿਆਦਾ ਨਹੀਂ ਦੇਣਾ ਚਾਹੁੰਦੇ ਤੇ ਉਹ ਵੀ ਕਿਉਂ ਲਊਗਾ? ਗੱਲ ਆ ਨਾ, ਉਹ ਮੈਂ ਤਾਂ ਜੀ ਆਪਾਂ ਓਨਰ ਆਪਰੇਟਰ, ਮੈਂ ਤਾਂ ਆਪਣੇ ਆਪ ਲੋਡ ਚੱਕਦਾ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਵਿੱਚ ਲੋਕ ਐ ਕਹੀ ਜਾਂਦੇ ਆ ਬਈ ਤੁਹਾਨੂੰ ਅਸੀਂ W2 ਦੇਵਾਂਗੇ, ਡਿਸਪੈਚਰ ਵੀ ਕਨਫਿਊਜ਼ ਹੋਏ ਵੇ ਆ। ਉਹ ਕਹਿੰਦੇ ਅਸੀਂ ਤੁਹਾਨੂੰ ਟੈਕਸ ਆਈਡੀਆਂ ਦੋ, ਅਸੀਂ ਤੁਹਾਨੂੰ W2 ਦੇਣਾ। ਉਹ ਹੁਣ ਮੂਹਰੇ ਓਨਰ ਆਪਰੇਟਰ ਵੀ ਨਹੀਂ ਲੈਣਾ ਚਾਹੁੰਦੇ ਇੰਨਾ W2, ਜਿਹੜੇ ਵੀ ਹੈਗੇ ਆ ਕੰਮ ਕਰਦੇ ਡਿਸਪੈਚਰ ਦੇ ਅੰਦਰ, ਚਾਹੁੰਦੇ ਵੀ ਸਾਨੂੰ ਇੰਨਾ ਮਿਲੇ। ਜਿਹੜੀ ਭਾਜੀ ਟੈਕਸ ਆਈਡੀ ਦੀ ਗੱਲ ਹੈ, ਟੈਕਸ ਆਈਡੀ ਤੇ W2 ਨਹੀਂ ਦਿੱਤਾ ਜਾ ਸਕਦਾ, ਉਹ ਸੋਸ਼ਲ ਸਿਕਿਉਰਿਟੀ ਤੇ ਹੀ ਦਿੱਤਾ ਜਾ ਸਕਦਾ W2। ਟੈਕਸ ਆਈਡੀ ਉੱਤੇ 1099 ਦਿੱਤਾ ਜਾ ਸਕਦਾ। ਸੋ ਇਹ ਕਨਫਿਊਜ਼ਨ ਜਿਹੜੇ ਨਾ ਇਹ ਸਾਰੇ ਜਿੰਨੇ ਵੀ ਆ ਬੁੱਕ ਕੀਪਰ ਕੋਲ, ਆਪਣੇ ਕੋਲ, CPA ਕੋਲ, ਇਹ ਬੈਠੋ ਉਹਦੇ ਨਾਲ ਗੱਲਬਾਤ ਕਰੋ, CPA ਨੂੰ ਪੁੱਛੋ, ਉਹਦੇ ਨਾਲ ਕਲੈਰਿਟੀ ਕਰੋ ਕਿ ਦੇਖੋ ਜਿਹੜੀ ਸਾਡੀ ਟਰੱਕਿੰਗ ਕੰਪਨੀ ਆ ਨਾ ਇਸ ਵੇਲੇ ਇਹਨਾਂ ਨੂੰ ਮੈਂ ਇੱਕ ਪਿਆਜ਼ ਦੀ ਤਰ੍ਹਾਂ ਗਿਣਦਾ ਆ। ਜਿੱਦਾਂ ਆਪਾਂ ਪਿਆਜ਼ ਦੀਆਂ ਉੱਤੋਂ ਪਰਤਾਂ ਲਾਈ ਜਾਈਦੀ ਹੈ ਨਾ ਤੇ ਥੱਲੇ ਹੋਰ ਕੁਝ ਨਿਕਲਦਾ। ਸਾਡੀਆਂ ਟਰੱਕਿੰਗ ਕੰਪਨੀਆਂ ਦਾ ਸਾਨੂੰ ਪਤਾ ਹੀ ਨਹੀਂ ਗਾ ਸਟਰਕਚਰ ਕੀ ਹੈ। ਬਹੁਤ ਹੁਣ ਮੈਂ ਜੇ ਗੱਲ ਕਰਦਾ ਮੈਨੂੰ ਪਤਾ ਨਹੀਂ ਕਿਸੇ ਦਾ ਕੀ ਸਟਰਕਚਰ ਹੈਗਾ। ਜੇ ਆਪਾਂ ਉੱਤੋਂ ਦੇਖਦੀ ਹੈ ਜੀ ਕਾਰਪੋਰੇਸ਼ਨ ਆ, ਉਹਨੂੰ ਇੱਕ ਪਰਤ ਲਾਓ, ਥੱਲੇ ਕਹਿੰਦੇ ਜੀ ਅੱਛਾ ਜੀ ਇਹ ਨਹੀਂ, ਇਹ ਕਾਰਪੋਰੇਸ਼ਨ ਉਹ ਫਲਾਣੇ ਕਾਰਪੋਰੇਸ਼ਨ 'ਚ ਓਨ ਕਰਦੀ ਆ। ਸੋ ਕਈ ਚੀਜ਼ਾਂ ਜਿਹੜੀਆਂ ਉਹ ਪਲੇ ਕਰਦੀਆਂ। ਰੂਲ ਜਿਹੜਾ ਆ ਉਹ ਇੱਕ ਆ, ਲੇਕਿਨ ਜਿਨ੍ਹਾਂ ਤੇ ਲਾਗੂ ਹੋਣਾ ਉਹਨਾਂ ਦੀ ਡਿਫਰੈਂਟ ਆ। ਬਾਕੀ ਦੂਸਰੀ ਗੱਲ ਰਹਿ ਗਈ ਜਿਹੜੀ ਕੋਈ ਵੀ ਬਿਜ਼ਨਸ ਇਸ ਵੇਲੇ ਤੁਸੀਂ ਗੱਲ ਕਰੋ ਨਾ ਵੀ ਜਿਹੜੀ ਤੁਸੀਂ ਸਿਨੈਰੀਓ ਦੀ ਗੱਲ ਕਰਦੇ ਕਿ ਆਪਾਂ W2 ਡਿਸਪੈਚਰ ਨੂੰ ਦੇਣਾ ਸ਼ੁਰੂ ਕਰ ਦਿੰਦੇ ਆ। ਭਾਜੀ ਜਿਹੜੇ ਬੰਦੇ ਨੇ ਬਿਜ਼ਨਸ ਅੱਜ ਇੰਨੇ ਸਾਲਾਂ ਦਾ ਖੜਾ ਕੀਤਾ ਆ
ਤੁਹਾਡੇ ਕੀ ਦਿਲ ਦੇ ਵਿੱਚ ਹੈ ਕਿ ਉਹ ਇਸ ਚੀਜ਼ ਨੂੰ ਰਾਜੀ ਹੋ ਜਾਊਗਾ ਕਿ ਜਿਹਨੂੰ ਕੱਲ ਮੈਂ 1099 ਦਿੰਦਾ ਸੀ ਅੱਜ ਉਹ ਮੈਨੂੰ W2 ਦੇਵੇ? ਇਹ ਬਹੁਤ ਹਾਰਡ ਹੈਗਾ, ਬਹੁਤ ਟਫ ਹੈਗਾ, ਬਹੁਤ ਹਾਰਡ ਹੈਗਾ ਇਸ ਚੀਜ਼ ਨੂੰ ਨਾਲੇ ਜਿੱਦਾਂ ਪਹਿਲਾਂ ਵੀ ਰਮਨ ਜੀ ਉਹ ਕਹਿ ਕੇ ਗਏ ਸੀਗੇ ਵੀ ਆਪਾਂ ਉਹਨੂੰ ਦਿੰਦੇ, ਬਾਅਦ ਚ ਇੱਕ ਡਿਸਪੈਚਰ ਦੇ ਥੱਲੇ ਤਾਂ ਆਲਰੇਡੀ ਲੋਕ ਤੰਗ ਨੇ ਵੀ ਬਾਅਦ ਚ ਉਹ 4-5 ਜੁੜ ਕੇ। ਇਹਦੇ ਵਿੱਚ ਨਾ ਰਮਨ ਜੀ ਕਾਫੀ ਚੇਂਜਸ ਆਣੀਆਂ ਟੈਕਸ ਵਾਲੇ ਜਿਹੜੇ ਐਕਸਪਰਟ ਆ, CPA ਵੀ, ਜਿੱਦਾਂ ਨਾ ਹੁਣ ਮਤਲਬ ਲਾਇਰ ਆ ਹਨਾ, ਇਮੀਗ੍ਰੇਸ਼ਨ ਦੇ ਅਲੱਗ ਆ, ਕ੍ਰਿਮੀਨੋਲੋਜੀ ਦੇ ਅਲੱਗ ਆ, ਸਾਰੇ ਹਨਾ। ਸੋ ਹੁਣ ਇਹਦੇ 'ਚ ਵੀ ਮੈਨੂੰ ਲੱਗਦਾ ਸਪੈਸ਼ਲਾਈਜ਼ ਹੋਊਗੇ ਟਰੱਕਿੰਗ ਵਾਲੇ ਜਿਹੜੇ ਅਕਾਊਂਟੈਂਟ ਆ ਉਹ ਕਿਹੜੇ ਹੈਗੇ ਆ, ਕਿਉਂਕਿ ਕਾਫੀ ਕੰਪਲਿਕੇਟਡ ਜਿਹੜਾ ਇਸ਼ੂ ਬਣਦਾ ਜਾ ਰਿਹਾ। ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ। ਜੀ ਆਪਾਂ ਨੂੰ ਇੱਕ ਸਵਾਲ ਵੀ ਆਇਆ ਫੇਸਬੁੱਕ ਤੇ ਕਿ ELD ਪ੍ਰੋਪਰ ਕਦੋਂ ਸ਼ੁਰੂ ਹੋ ਰਹੀ ਹੈ ਗੁਰਨਾਮ ਹੋਣਾ ਦਾ। ਸੋ ELD ਜਿਹੜੀ ਹੈ 16 ਦਸੰਬਰ 2019, ਬਿਲਕੁਲ ਥੋੜ੍ਹੇ ਜਿਹੇ ਦਿਨ ਰਹਿ ਗਏ, 20 ਦਿਨ, 16 ਦਸੰਬਰ 2019 ਨੂੰ ਜਿਹੜੀ ELD ਹੈਗੀ ਆ ਉਹ ਪ੍ਰੋਪਰਲੀ ਸ਼ੁਰੂ ਹੋ ਰਹੀ ਹੈ। ਬਿਲਕੁਲ 3 ਹਫ਼ਤੇ ਤੋਂ ਘੱਟ ਦਾ ਸਮਾਂ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਜਿਹੜੇ ਸਰੋਤੇ ਹੋਲਡ ਤੇ ਹੋ ਇੱਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਵੀ ਸਵਾਲ ਜਿਹੜੇ ਉਹ ਆਪਾਂ ਲੈਂਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove।
ਸ਼ੀਨਾ ਜਿਊਲਰਸ ਵੱਲੋਂ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਤੇ 10ਵੀਂ ਧਮਾਕੇਦਾਰ ਸੇਲ 28 ਅਤੇ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ 22 ਕੈਰਟ ਸੋਨੇ ਦੀ ਜਿਊਲਰੀ ਸੇਲ ਪ੍ਰਾਈਸ ਤੇ ਇੰਡੀਆ ਤੋਂ ਵੀ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜਿਊਲਰੀ ਤੇ ਲੈ ਸਕਦੇ ਹੋ 50 ਤੋਂ 70% ਦਾ ਡਿਸਕਾਊਂਟ ਅਤੇ ਲੱਕੀ ਡਰਾਅ ਵੀ ਕੱਢੇ ਜਾਣਗੇ। 10 ਕਸਟਮਰ ਜਿੱਤਣਗੇ ਡਾਇਮੰਡ ਰਿੰਗਸ, 20 ਕਸਟਮਰ ਜਿੱਤਣਗੇ 골ਡ ਆਈਟਮ ਤੇ ਬਾਕੀ 17 ਨੂੰ ਮਿਲਣਗੇ ਸਪੈਸ਼ਲ ਗਿਫਟ ਪ੍ਰਾਈਸ। ਮੈਂ ਕਿਹਾ ਜੀ ਇਹ ਕੀ ਕਹਿ ਰਹੇ ਹੋ? ਉਹੀ ਜੋ ਸ਼ੀਨਾ ਜਿਊਲਰਸ ਵਾਲੇ ਇੰਦਰਜੀਤ ਸ਼ੀਨਾ ਕਹਿ ਰਹੇ ਨੇ। ਪੁਰਾਣੇ ਸੋਨੇ ਦੇ ਗਹਿਣੇ ਲਿਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਖਰੀਦ ਕੇ ਲੈ ਜਾਓ। 골ਡ ਕੋਇਨ, 골ਡ ਬਿਸਕੁਟ, 골ਡ ਦੇ ਰੇਟ ਨਾਲੋਂ ਸਿਰਫ $15 ਹੋਰ ਦੇ ਕੇ ਖਰੀਦੋ। ਇਸ ਵਾਰੀ ਹੈ ਇੱਕ ਹੋਰ ਧਮਾਕਾ। ਅਕਤੂਬਰ 15 ਤੋਂ 29 ਨਵੰਬਰ ਤੱਕ ਡਾਇਮੰਡ ਦੀ ਜਿਊਲਰੀ ਜਾਂ 3000 ਸੋਨੇ ਦੀ ਜਿਊਲਰੀ ਖਰੀਦਣ ਦੇ ਉੱਤੇ ਜਿੱਤ ਸਕਦੇ ਹੋ ਫੋਰਡ ਫੀਐਸਟਾ ਅਤੇ 5 ਡਾਇਮੰਡ ਰਿੰਗਸ। ਮੈਂ ਕਿਹਾ ਜੀ ਥੈਂਕਸਗਿਵਿੰਗ ਤੇ ਬੈਂਕ ਬੰਦ ਹੋਣਗੇ, ਕੈਸ਼ ਪਹਿਲਾਂ ਹੀ ਕਢਾ ਲਿਓ। ਇਹੋ ਜਿਹੀ ਸੇਲ ਤਾਂ ਸਾਲ 'ਚ ਇੱਕੋ ਵਾਰੀ ਲੱਗਦੀ ਆ, ਉਹ ਵੀ ਸ਼ੀਨਾ ਜਿਊਲਰਸ ਵਾਲੇ ਲਾਉਂਦੇ ਆ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਕਰਨਗੇ ਫਲੈਮਿੰਗੋ ਬੈਂਕਟ ਹਾਲ ਵਾਲੇ। ਹੋਰ ਜਾਣਕਾਰੀ ਲਈ ਕਾਲ ਸ਼ੀਨਾ ਜਿਊਲਰਸ 9169563094। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਰਾਜ, ਮੈਂ ਇੱਕ ਜਿਹੜਾ ਆਪਾਂ ਨੂੰ ਕਾਮੈਂਟ ਫੇਸਬੁੱਕ ਤੇ ਆਇਆ ਲਖਵੀਰ ਹੋਠੀ ਉਹਨਾਂ ਦਾ, ਕਿ ਉਹਨਾਂ ਨੇ 20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਤੇ ਜਿਹੜਾ ਕਿ ਬ੍ਰੋਕਰਸ ਦੇ ਨਾਲ ਤੇ ਆਪਣਾ 1099 ਲੈਂਦਿਆਂ ਨੂੰ, ਤੇ ਹੁਣ ਕਿਤੇ ਇੱਕ ਦਿਨ ਉਹ ਕਿਤੇ ਸੋਸ਼ਲ ਸਿਕਿਉਰਿਟੀ ਆਫਿਸ ਜਾ ਕੇ ਚੈੱਕ ਕੀਤਾ ਕਿ ਉਹਨਾਂ ਨੂੰ ਰਿਟਾਇਰਮੈਂਟ ਕਿੰਨੀ ਮਿਲਣੀ ਆ, ਤੇ ਸੋਸ਼ਲ ਸਿਕਿਉਰਿਟੀ ਨੇ ਦੱਸਿਆ ਕਿ $800। ਸੋ ਇਹ ਚੀਜ਼ ਜਿਹੜੀ ਆ ਇਹ ਦਿਸ ਆ ਪ੍ਰਾਈਮ ਐਗਜ਼ਾਮਪਲ ਆ, ਪ੍ਰਾਈਮ ਐਗਜ਼ਾਮਪਲ ਹੈ। ਥੈਂਕ ਯੂ ਲਖਵੀਰ ਭਾਜੀ। ਇਹ ਪ੍ਰਾਈਮ ਐਗਜ਼ਾਮਪਲ ਹੈਗਾ ਕਿਸੇ ਦੇ ਲਈ ਵੀ ਜਿਹੜਾ ਵੀ ਸਾਰੀ ਉਮਰ 1099 ਤੇ ਕੰਮ ਕਰੀ ਜਾਂਦਾ ਤੇ ਬਿਲਕੁਲ ਟੈਕਸ ਥੋੜਾ ਜਿਹਾ ਭਰਦੇ ਆ। ਇਹ ਬਿਲਕੁਲ 100% ਆ ਸੱਚਾਈ ਆ ਜੀ। ਵੀ ਬਾਅਦ ਦੇ ਵਿੱਚ ਫਿਰ ਕਹਿਣਾ ਵੀ ਬਹੁਤ ਘੱਟ ਜਿਹੜੇ ਸਰਕਾਰ ਨੇ ਦੇਣਾ, ਕਹਿਣਾ ਵੀ ਤੁਸੀਂ ਸਾਨੂੰ ਕੀ ਦਿੱਤਾ ਸੀਗਾ ਭਾਈ, ਤੁਸੀਂ ਜਿੰਨਾ ਕੁ ਟੈਕਸ ਘਟਾਇਆ ਸੀ ਉਸ ਹਿਸਾਬ ਦੇ ਨਾਲ ਫਿਰ ਤੁਹਾਡੀ ਜਿਹੜੀ ਸੋਸ਼ਲ ਸਿਕਿਉਰਿਟੀ ਜਿਹੜੀ ਉਹ ਲੱਗਣੀ ਆ। ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਸਾਰੀ ਸਾਲ 1099 ਸਾਰੀ ਉਮਰ ਜਿਹੜੀ 1099 ਤੇ ਕੰਮ ਕਰਦੇ ਜਿਹੜੇ ਉਹ ਰਹੇ ਸੀਗੇ। ਅਤੇ ਨਾਲ ਹੀ ਥੋੜ੍ਹਾ ਜਿਹਾ ਦੱਸ ਜੇ ਵੀ ਜਿਹੜਾ I-5 ਦੇ ਉੱਤੇ ਕਮਲ ਸਿੰਘ ਹੁਣਾਂ ਨੇ ਦੱਸਿਆ ਆ ਵੀ ਗ੍ਰੇਪ ਵਾਈਨ ਵਾਲੇ ਇਲਾਕੇ ਦੇ ਵਿੱਚ ਸਨੋ ਤੇ ਲੋ ਵਿਜ਼ਿਬਿਲਿਟੀ ਦੇ ਕਰਕੇ ਜਿਹੜਾ ਆ ਕਈ ਥਾਵਾਂ ਤੋਂ ਜਿਹੜੀ ਉੱਥੇ ਉਹ ਬੰਦ ਵੀ ਜਿਹੜੀ ਹੈਗੀ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਮੌਸਮ ਦੇ ਵਿੱਚ ਤਬਦੀਲੀਆਂ ਦੇ ਕਰਕੇ ਇੱਦਾਂ ਦੀ ਪ੍ਰੋਬਲਮ ਜਿਹੜੀ ਹੈਗੀ। ਸੋ ਟਰੱਕਰਸ ਜਿਹੜੇ ਆ ਉਹ ਧਿਆਨ ਇਸ ਚੀਜ਼ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਦੇਣ। ਵੈਸੇ ਵੀ ਅੱਜ ਲੋਕਾਂ ਨੇ ਕਾਫੀ ਟਰੈਵਲ ਕਰਨਾ ਹੈ ਥੈਂਕਸਗਿਵਿੰਗ ਦੇ ਜਿਹੜੇ ਦਿਨ ਦੇ ਕਰਕੇ, ਸੋ ਇਹਤਿਆਤ ਜਿਹੜੀ ਆ ਜ਼ਰੂਰ ਰੱਖਿਓ। ਇੱਕ ਜਿਹੜਾ ਸਵਾਲ ਹੈਗਾ ਲੱਕੀ ਹੁਣਾਂ ਦਾ ਵੀ, ਕਹਿੰਦੇ ELD ਉਹਨਾਂ ਦੇ ਪਹਿਲੇ ਫੋਨ ਦੇ ਉੱਤੇ ਆ, ਕਿ ਉਹਨਾਂ ਨੂੰ ਵੀ ਚੇਂਜ ਕਰਨੀ ਪਊਗੀ? ਬਿਲਕੁਲ ਰਾਜ, ਜਿਹੜੀ ਇਹ ਤੁਹਾਡੀ ਜਿਹੜੀ ਡਿਵਾਈਸ ਦੇ ਉੱਤੇ ਡਿਪੈਂਡ ਨਹੀਂ ਕਰਦਾ, ਇਹ ਤੁਹਾਡੀ ਸਰਵਿਸ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਸਰਵਿਸ ਕਿੱਥੋਂ ਲਈ ਆ। ਜੇ ਉਹ ਤੁਹਾਡੀ ਜਿਹੜੀ ਸਰਵਿਸ ਹੈਗੀ ਆ, ਜਿਹੜੀ ਕੰਪਨੀ ਦੀ ਸਰਵਿਸ ਤੁਸੀਂ ਲਈ ਆ, ਉਹ ਕੀ ਤੁਹਾਡੇ ਸਵਿਚ ਆਟੋਮੈਟਿਕ ਤੁਹਾਡਾ ਸਵਿਚ ਕਰਦੀ ਆ ਤੁਹਾਡੇ ਉੱਤੇ ਕਿ ਨਹੀਂ ਕਰਦੀ। ਜੇ ਉਹ ਆਟੋਮੈਟਿਕ ਸਵਿਚ ਕਰਦੀ ਆ ਤੇ ਫਿਰ ਜਿਹੜਾ ਆ ਤੁਹਾਡੇ ਫੋਨ ਤੇ ਚਲੀ ਜਾਊਗੀ। ਜੇ ਉਹ ਆਟੋਮੈਟਿਕ ਸਵਿਚ ਨਹੀਂ ਕਰਦੀ ਤੇ ਦਿਨ ਤੁਹਾਡੀ ਜਿਹੜੀ ਆ ਉਹ ਦੇਖਣ ਦੀ ਲੋੜ ਹੈਗੀ ਆ ਕਿ ਉਹਦਾ ਅੱਗੇ ਤੁਸੀਂ ਕੀ ਕਰਨਾ। ਪਰ ਡੈਫੀਨੇਟਲੀ ਤੁਸੀਂ ਆਪਣੀ ਕੰਪਨੀ ਜਲਦੀ ਪਤਾ ਕਰ ਲਓ, ਦਿਨ ਥੋੜੇ ਰਹਿ ਗਏ, 3 ਹਫ਼ਤਿਆਂ ਤੋਂ ਘੱਟ ਰਹਿ ਗਿਆ ਸਮਾਂ ਜੀ। ਜੀ ਆਪਣੇ ਨਾਲ ਰਾਜ ਇੱਕ ਹੋਰ ਵੀ ਸਵਾਲ ਹੈਗਾ ਜਿਹੜਾ ਕੁਲਵੰਤ ਸਿੰਘ ਹੁਣਾਂ ਦਾ ਬੇਕਰਸਫੀਲਡ ਤੋਂ, ਉਹਨਾਂ ਨੂੰ ਵੀ ਜਿਹੜੀ ਗੱਲ ਕਹੂੰਗਾ, ਇਹ ਕੁਲਵੰਤ ਸਿੰਘ ਹੁਣਾਂ ਲਈ ਵੀ ਆ ਤੇ ਸਾਰਿਆਂ ਲਈ ਇਹ ਸਲਾਹ ਹੈਗੀ ਆ ਕਿ ਇਸ ਵੇਲੇ ਜਿਹੜਾ ਜਿੱਥੇ ਹੈਗਾ ਉੱਥੇ ਤੁਸੀਂ ਆਪਣਾ ਕੰਮ ਕਰੀ ਜਾਓ, ਵੇਟ ਕਰੋ ਥੋੜੀ ਜੀ, ਮੂਵ ਕਰਨ ਦੇ ਲਈ ਇੰਨੀ ਕਾਹਲੀ ਨਾ ਕਰੋ, ਕਿਉਂਕਿ ਬੜਾ ਕ੍ਰਿਟੀਕਲ ਟਾਈਮ ਚੱਲ ਰਿਹਾ ਇਸ ਵੇਲੇ। ਜਿਹੜਾ ਡਰਾਈਵ ਕਰ ਰਹੇ ਹੈਗੇ ਆ ਉਹ ਪਲੀਜ਼ ਆਪਣੇ ਉੱਥੇ ਜੁੜੇ ਰਹੋ ਆਪਣੀ ਜੌਬ ਦੇ ਨਾਲ, ਕਿਉਂਕਿ ਰਾਜ ਇੱਕ ਇਹ ਵੀ ਚੀਜ਼ ਹੁਣ ਤੁਹਾਡੇ ਸਾਹਮਣੇ ਆ ਜਾਣੀ ਹੈ ਕਿ ਜਨਵਰੀ 6 ਤੋਂ ਬਾਅਦ ਜੇ ਕੋਈ ਵੀ ਬੰਦਾ ਜਿਹੜਾ ਜੌਬ ਸਵਿਚ ਕਰਦਾ ਤੇ ਉਹਨੂੰ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਉਹਦੀ ਜਿਹੜੀ ਆ ਰਿਪੋਰਟ ਦੇਣੀ ਪੈਣੀ ਆ। ਸੋ ਜੇ ਤੁਸੀਂ ਕਿਤੇ ਜੌਬ ਕਰ ਰਹੇ ਆ ਤਾਂ ਉੱਥੇ ਟਿਕੋ, ਜੇ ਤੁਸੀਂ ਓਨਰ ਪਿਟਰ ਹੈਗੇ ਉੱਥੇ ਟਿਕੋ। ਸੋ ਹਰ ਇੱਕ ਬੰਦੇ ਨੂੰ ਥੋੜਾ ਜਿਹਾ ਵੇਟ ਕਰਨੀ ਚਾਹੀਦੀ ਹੈ ਹੁਣ ਇਸ ਵੇਲੇ। ਕੋਈ ਵੀ ਚੇਂਜਸ ਕਾਫੀ ਆ ਰਹੇ। ਕੇਵਲ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ। ਤੇ ਮੇਰੇ 2 ਸਵਾਲ ਨੇ ਜੀ। ਇੱਕ ਤਾਂ ਜਿਵੇਂ ਕੋਈ 2 ਭਰਾ ਨੇ ਜਾਂ 2 ਫਰੈਂਡ ਨੇ, ਉਹ 2 ਕੰਪਨੀਆਂ ਖੋਲ ਕੇ ਆਪਣੇ ਆਪਰੇਟਰਾਂ ਨੂੰ ਲੋਡ ਦਿੰਦੇ ਨੇ,
ਮੰਨ ਲਓ ਇੱਕ ਕੰਪਨੀ ਤੇ ਸਾਰਾ ਸਾਲ ਦਿੰਦੇ ਨੇ, ਵਿੱਚ ਦੀ 5-4 ਦੂਜੀ ਕੰਪਨੀ ਤੇ ਦੇਤੇ, ਉਹ W2 ਦੇਣਗੇ ਜਾਂ 1099? ਦੇਖੋ ਜੀ, ਇਹ ਜਿੱਦਾਂ ਲਾਗੂ ਹੋਊਗਾ ਜਾ ਕੇ ਉੱਤੇ ਟਾਈਮ ਤੇ ਪਤਾ ਲੱਗੂਗਾ, ਪਰ ਜਿੱਦਾਂ ਹੀ ਤੁਸੀਂ ਗੱਲ ਕਰ ਰਹੇ ਕਿ ਸਾਰਾ ਸਾਲ ਇੱਕ ਤੇ ਦਿੰਦੇ ਆ ਤੇ ਵਿੱਚੋਂ 2-4 ਇੱਧਰ ਉੱਧਰੋਂ ਦੇਤੇ, ਉਹ ਮੇਰੇ ਆਈਡੀਆ ਦੇ ਵਿੱਚ ਉਹ W2 ਦੀ ਸਿਚੁਏਸ਼ਨ 'ਚ ਹੈਗੇ। ਠੀਕ ਆ ਜੀ। ਇੱਕ ਹੈਗਾ ਮੇਰਾ ਸਵਾਲ, ਜਿਵੇਂ ਮੈਂ ਆਪਣੇ ਲੋਡ ਆਪ ਚੱਕਦਾ ਤੇ ਸਾਡੇ ਡਰਾਈਵਰ 2 ਦਾ ਨਾਂ ਚੱਲਦਾ, ਜਿਵੇਂ ਚਲਾਉਣਾ ਤਾਂ ਮੈਂ ਆਪ ਹੀ ਆ, ਕਈ ਵਾਰੀ ਹੈਲਪ ਲਈ ਜਿਵੇਂ ਲੋਡ ਚੱਕਣ ਵਾਲਾ ਉਹ ਲੈ ਲਈਦਾ, ਪਰ ਉਹ ਪੇ ਨਹੀਂ ਲੈਂਦੇ ਉੱਦਾਂ ਹੈਲਪ ਦੇ, ਤੇ ਮੈਂ ਵੀ W2 ਚਾਹੂੰਗਾ ਜਾਂ 1099 ਚ? ਮੈਂ ਬ੍ਰੋਕਰਾਂ ਤੋਂ ਆਪ ਆਏ। ਬਿਲਕੁਲ ਬਿਲਕੁਲ, ਉਹ W2 ਚ ਆਉਂਗੇ ਭਾਜੀ, ਪੇ ਨਹੀਂ ਲੈਂਦੇ, ਉਹ ਤਾਂ ਰੋਂਗ ਹੈ। ਡਰਾਈਵਰ ਹੈਗਾ ਆ, ਤੁਸੀਂ ਤਾਂ 1099 ਚ ਹੈਗੇ ਆ, ਪਰ ਜਿਹੜੇ ਤੁਸੀਂ ਨਾਲ ਲੈ ਕੇ ਜਾਂਦੇ ਆ, ਜੇ ਰੱਬ ਨਾ ਕਰੇ ਕੱਲ ਨੂੰ ਕੋਈ ਊਚ ਨੀਚ ਹੋ ਜਾਂਦੀ ਆ ਤੇ ਉਹ ਤੁਹਾਡਾ ਡਰਾਈਵਰ ਮੰਨਿਆ ਜਾਊਗਾ। ਠੀਕ ਆ ਜੀ। ਪੇ ਲੈਂਦਾ ਚਾਹੇ ਨਹੀਂ ਲੈਂਦਾ, ਜਾਣ ਦੀ ਉਹਦਾ ਨਾਮ ਵਿੱਚੋਂ ਕਢਾਉਣਾ ਪਊ? ਜੀ ਬਿਲਕੁਲ। ਜੇ ਇਕੱਲਾ ਰਹਿਣਾ ਫਿਰ ਇਕੱਲਾ ਨਾਮ ਹੀ ਨਹੀਂ ਕਢਾਉਣਾ ਪਊ, ਉਹ ਤੋਂ ਕੰਮ ਵੀ ਨਹੀਂ ਲੈਣਾ ਪੈਣਾ। ਜੇ ਤੁਸੀਂ ਕੰਮ ਕਰਦੇ ਹੋਏ ਜਿੱਦਾਂ ਤੁਸੀਂ ਮੰਨ ਲਓ ਨਾਮ ਹੈਗਾ ਜਾਂ ਨਹੀਂ ਹੈਗਾ, ਕੱਲ ਨੂੰ ਕੋਈ ਊਚ ਨੀਚ ਜਿਹੜੀ ਹੋ ਜਾਂਦੀ ਆ, ਸੋ ਪ੍ਰੋਬਲਮ ਦੇ ਵਿੱਚ ਤੁਸੀਂ ਫਸਣਾ ਹੈ ਉਹਦੇ ਵਿੱਚ। ਉਹ ਤਾਂ ਮੈਂ ਸਮਝਦਾ ਜੀ, ਪਰ ਜੇ ਜਾਣਦੀ ਮੈਂ ਇਕੱਲਾ ਰਹਿਣਾ, ਉਹਨਾਂ ਦਾ ਕੰਮ ਵੀ ਨਹੀਂ ਲੈਂਦੇ ਤੇ ਨਾਮ ਨਹੀਂ ਕਢਾਉਂਦਾ, ਫਿਰ 1099 ਚ? ਜੀ, ਜੇ ਤੁਸੀਂ ਆਪ ਖੁਦ ਲੱਭਦੇ ਹੋ ਤੇ ਵੱਖ-ਵੱਖ ਥਾਵਾਂ ਤੋਂ ਤੁਸੀਂ ਲੋਡ ਚੱਕਦੇ ਹੋ। ਬਿਲਕੁਲ ਜੀ। ਬ੍ਰੋਕਰਸ ਦੇ ਨਾਲ ਕੰਮ ਕਰਦੇ ਆ ਤਾਂ। ਹਾਂਜੀ, ਮੈਂ ਤਾਂ ਘੱਟੋ ਘੱਟ 20-25 ਬ੍ਰੋਕਰ। ਵੈਰੀ ਗੁੱਡ ਆ ਜੀ, ਫਿਰ ਠੀਕ ਆ, ਤੁਸੀਂ ਸੇਫ ਹੋ ਹਿਸਾਬ ਨਾਲ ਜੀ। ਥੈਂਕ ਯੂ ਜੀ। ਓਕੇ ਸਰ, ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰੋਹਿਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਈ। ਜਿੱਦਾਂ ਅਸੀਂ ਵਾਸ਼ਿੰਗਟਨ 'ਚ ਰਹਿੰਦੇ ਆ, ਤੇ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਸਾਡੇ ਨਾਲ ਓਨਰ ਆਪਰੇਟਰ ਆ ਜਿਹੜੇ ਉਹ ਕੈਲੀਫੋਰਨੀਆ ਤੋਂ ਆ, ਤੇ ਸਾਨੂੰ ਫਿਰ ਕਿੱਦਾਂ ਕੀ ਕਰਨਾ ਪਊਗਾ, ਜਿੱਦਾਂ ਹੁਣ ਸਾਨੂੰ ਸਮਝ ਨਹੀਂ ਆਉਂਦੀ ਇੱਥੇ? ਤੁਹਾਨੂੰ AB5 ਨੂੰ ਫੋਲੋ ਕਰਨਾ ਪਊਗਾ, ਕਿਉਂਕਿ ਤੁਹਾਡੇ ਓਨਰ ਆਪਰੇਟਰ ਜਿਹੜੇ ਕੈਲੀਫੋਰਨੀਆ ਤੋਂ ਆ, ਤੇ ਤੁਹਾਨੂੰ ਜਿਹੜਾ ਵਾਸ਼ਿੰਗਟਨ ਸਟੇਟ ਆ, ਉਹਦਾ ਵੀ ਜਿਹੜਾ ਅਗਲੇ ਸਾਲ ਜਦੋਂ ਉਹਨਾਂ ਦਾ ਸੈਸ਼ਨ ਸ਼ੁਰੂ ਹੋਣਾ ਆ, ਉਹਨਾਂ ਦਾ ਆਲਰੇਡੀ ਤੁਹਾਡਾ ਵਾਸ਼ਿੰਗਟਨ ਸਟੇਟ ਦਾ AB5 ਵੀ ਜਿਹੜਾ ਆ, ਉਹਦੇ ਬਰਾਬਰ ਦਾ ਲਾਅ ਜਿਹੜਾ ਆਲਰੇਡੀ ਤੁਹਾਡਾ ਵੀ ਚੱਲ ਰਿਹਾ ਉੱਧਰ। ਸੋ ਉੱਥੇ ਵੀ ਲਾਗੂ ਹੋ ਹੀ ਜਾਣਾ ਜਲਦੀ, ਜੇ ਪਾਸ ਹੋ ਗਿਆ ਤਾਂ ਫਿਰ ਉੱਥੇ ਵੀ ਲਾਗੂ ਹੋ ਜਾਣਾ ਜੀ। ਠੀਕ ਹੈ ਜੀ। ਪਰ ਐਨੀਵੇ ਜੇ ਤੁਸੀਂ ਓਨਰ ਆਪਰੇਟਰ ਕੈਲੀਫੋਰਨੀਆ ਦੇ ਹਾਇਰ ਕਰਦੇ, ਤੁਹਾਨੂੰ AB5 ਨੂੰ ਫੋਲੋ ਕਰਨਾ ਪੈਣਾ। ਠੀਕ ਹੈ ਜੀ। ਥੈਂਕ ਯੂ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਕੁਐਸਚਨ ਦਾ ਤਾਂ ਆਨਸਰ ਮੈਨੂੰ ਮਿਲ ਗਿਆ, ਦਿੱਤਾ ਜਿਹੜਾ ਪਹਿਲਾਂ ਸੀਗਾ। ਦੂਸਰਾ ਇਹ ਸੀਗਾ ਵੀ ਮੰਨ ਲਓ ਮੈਂ ਆਪਣਾ ਲਾਇਸੈਂਸ ਐਗਜ਼ਾਮਪਲ ਕਰਨਾ ਵੀ ਚੇਂਜ ਕਰ ਲੈਣਾ ਹੋਰ ਸਟੇਟ ਦਾ, ਤੇ ਫੇਰ ਵੀ ਲਾਗੂ ਹੁੰਦਾ ਜੇ ਮੈਂ ਕਿਸੇ ਕੈਲੀਫੋਰਨੀਆ ਦੀ ਕੰਪਨੀ ਦਾ? ਤੁਸੀਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਹੋ ਕਿ ਨਹੀਂ? ਕੈਲੀਫੋਰਨੀਆ ਤੋਂ ਲੋਡ, ਹਾਂਜੀ। ਤੇ ਟੈਕਸ ਤੁਸੀਂ ਕਿਹੜੀ ਸਟੇਟ 'ਚ ਭਰਨਾ? ਨਹੀਂ, ਟੈਕਸ ਜੇ ਮੈਂ ਲਾਇਸੈਂਸ ਚੇਂਜ ਕਰ ਜਾਂਦਾ ਕਿਸੇ ਹੋਰ ਸਟੇਟ ਦਾ, ਡਸ ਨਾਟ ਮੈਟਰ। ਪਲੇਟਾਂ ਵੀ ਭਾਜੀ, ਪਲੇਟਾਂ ਵੀ ਚੇਂਜ ਕਰ ਲੈਣਾ। ਤੁਸੀਂ ਲੋਡ ਕੈਲੀਫੋਰਨੀਆ ਤੋਂ ਚੱਕਦੇ ਹੋ ਤਾਂ AB5 ਤੁਹਾਡੇ ਤੇ ਲਾਗੂ ਹੋਣਾ। ਉਹ ਅੱਛਾ, ਜੇ ਮੰਨ ਲਓ ਡਸਨਟ ਮੈਟਰ ਜਿਹੜੀ ਮਰਜ਼ੀ ਕਿਤੇ ਦੀ। ਬਿਲਕੁਲ ਬਿਲਕੁਲ, ਤਾਂ ਹੀ ਆ ਜਿਹੜੇ ਫਲੋਰੀਡਾ ਦੀਆਂ ਕੰਪਨੀਆਂ ਹੋਰ ਬਾਹਰਲੀਆਂ ਕੰਪਨੀਆਂ ਓਨਰ ਆਪਰੇਟਰਾਂ ਨੂੰ ਕਿਉਂ ਕਹਿ ਰਹੀਆਂ ਵੀ ਜਾਂ ਤਾਂ ਸਾਨੂੰ ਤੁਸੀਂ ਵੇਚ ਦਿਓ, ਸਾਡੇ EMPLOYEE ਬਣ ਜਾਓ, ਤੇ ਜਾਂ ਫਿਰ ਤੁਸੀਂ ਹੋਰ ਕੋਈ ਚਾਰਾ ਲੱਭੋ। ਤੁਸੀਂ ਪਲੇਟਾਂ ਵੀ ਚੇਂਜ ਕਰ ਲਓ, ਤੁਸੀਂ ਲਾਇਸੈਂਸ ਵੀ ਚੇਂਜ ਕਰ ਲਓ, ਤੇ ਇੱਕੋ ਹੀ ਤਰੀਕਾ ਆ ਤੁਹਾਡਾ AB5 ਦਾ ਬਚਣ ਦਾ ਵੀ ਮੁੜ ਕੇ ਕੈਲੀਫੋਰਨੀਆ ਐਂਟਰ ਨਹੀਂ ਹੋਣਾ। ਕੈਲੀਫੋਰਨੀਆ ਲੋਡ ਲਾਉਣ ਆ ਸਕਦੇ, ਚੱਕ ਨਹੀਂ ਸਕਦੇ। ਤੇ ਜਿਹੜਾ ਫਿਰ ਜਿਹੜੀਆਂ ਕੰਪਨੀ ਨੇ ਕਈਆਂ ਨੇ ਆਪਣੇ ਸਾਰੇ ਐਡਰੈਸ ਵਗੈਰਾ ਹੀ ਚੇਂਜ ਕਰ ਲਏ ਹੈਗੇ ਹੋਰਾਂ ਸਟੇਟਾਂ ਦੇ, ਇਹ ਦੇਖੋ ਕਿਸੇ ਨੇ ਉਹਨਾਂ ਨੂੰ ਗਲਤ ਸਲਾਹ ਦਿੱਤੀ ਹੋਊਗੀ ਤੇ ਉਹ ਬੰਦਿਆਂ ਨੇ ਕਰ ਲਿਆ ਹੋਊਗਾ। ਪਰ ਇਹ ਆ ਵੀ ਜੇ ਲੋਡ ਤੁਸੀਂ ਕੈਲੀਫੋਰਨੀਆ ਤੋਂ ਚੱਕਣਾ ਤਾਂ ਇਹਦਾ ਮਤਲਬ ਤੁਸੀਂ ਕੈਲੀਫੋਰਨੀਆ ਦੇ ਲਾਅ ਦੇ ਵਿੱਚ ਆ ਗਏ। ਜਦੋਂ ਤੁਸੀਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਆ ਤਾਂ ਕਿਸੇ ਨਾ ਕਿਸੇ ਕੈਲੀਫੋਰਨੀਆ ਬੇਸਡ ਕੰਪਨੀ ਨਾਲ ਕੰਮ ਕਰਦੇ ਆ, ਚਾਹੇ ਉਹ ਬ੍ਰੋਕਰ ਆ, ਚਾਹੇ ਉਹ ਡਿਸਪੈਚਰ ਆ, ਚਾਹੇ ਉਹ ਸ਼ਿਪਰ ਹੈਗਾ। ਤੁਸੀਂ ਸ਼ਿਪਰ ਨਾਲ ਜਦੋਂ ਕੰਮ ਕਰਨਾ, ਸ਼ਿਪਰ ਜੇ ਕੈਲੀਫੋਰਨੀਆ ਬੇਸਡ ਹੈਗਾ ਤੇ ਉਹਨੂੰ ਉਹ ਸ਼ਿਪਰ ਨੇ ਫੋਲੋ ਕਰਨਾ ਲਾ। ਸੋ ਸ਼ਿਪਰ ਨੇ ਹੁਣ ਜਦੋਂ ਤੁਸੀਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਆ ਤੇ ਤੁਹਾਨੂੰ ਬਹੁਤ ਆਮ ਤੌਰ ਤੇ ਐਵਰੀ ਸ਼ਿਪਰ ਤੁਹਾਨੂੰ ਇਹ ਕਹਿੰਦਾ ਆ ਕਿ ਤੁਸੀਂ ਆਪਣੇ ਨਾਕੀ ਲੈਂਦੇ ਆ ਕਾਰ ਕੰਪਲਾਇੰਟ ਹੈਗੇ ਆ। ਜੇ ਕਾਰ ਕੰਪਲਾਇੰਟ ਹੈਗੇ ਤਾਂ ਤੁਹਾਨੂੰ ਲੋਡ ਮਿਲਣਾ, ਨਹੀਂ ਤੇ ਨਹੀਂ ਮਿਲਣਾ। ਇਹੋ ਹੀ ਜਿਹੜੀ ਸਿਚੁਏਸ਼ਨ ਆ ਇਹ AB5 ਦੇ ਨਾਲ ਹੋਣੀ ਆ। ਸੋ ਜੇ ਤੁਸੀਂ ਕੈਲੀਫੋਰਨੀਆ ਤੇ ਲੋਡ ਚੱਕਣੇ ਆ ਤਾਂ ਯੂ ਹੈਵ ਟੂ ਬੀ CARB compliant and now you have to be AB5 compliant। ਜੀ, ਥੈਂਕ ਯੂ ਗੁਰਪ੍ਰੀਤ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਮਲਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਇੱਕ ਬੇਨਤੀ ਉਹ ਕਰਨੀ ਸੀ ELD ਬਾਰੇ। ਜੀ 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 ਜਿਹੜੇ ਆਪਣੇ ਹੁਣ ਜਿਵੇਂ 5-10 ਟਰੱਕਾਂ ਵਾਲੇ ਬੰਦੇ ਆ ਨਾ, ਉਹ ELD ਨੂੰ ਚੀਟ ਕਰਨ ਬਾਰੇ ਸੋਚ ਰਹੇ ਆ। ਉਹ ਜਿੱਦਾਂ ਜਾਲੀ ਡਰਾਈਵਰ ਦੀ ID ਪਾ ਕੇ ਵੀ ਕੈਲੀਫੋਰਨੀਆ ਚ ਲੋਡ ਚੱਕ ਲਿਆ ਕਰਨਗੇ। ਏਦਾਂ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਲੋਡਾਂ ਦੇ ਰੇਟ ਵੱਧ ਲੈਣ ਦਿਓ, ਹਨਾ, ਏਦਾਂ ਨਾ ਕਰਿਓ। ਆਪਾਂ ਸਾਰੇ ਹੀ ਠੁਕਾਂਗੇ ਇਸ ਚੀਜ਼ ਦੇ ਵਿੱਚ, ਫਿਰ ਫਾਇਦਾ ਕੋਈ ਨਹੀਂ। ਜੇ ਇਨ ਫਿਊਚਰ ਕਰਨਗੇ ਤਾਂ ਅਸੀਂ ਸਲਾਹ ਬਣਾਈਏ 10-15 ਜਾਣਿਆਂ ਨੇ ਵੀ ਅਸੀਂ ਨਾ ਇੱਕ ਪੈਂਫਲੇਟ ਛਪਾ ਲੈਣਾ, ਉਹਦੇ ਵਿੱਚ ਉਹਦੀ ਸਰਚ ਕਰਕੇ ਦੇਖਾਂ ਵੀ ਕਿੱਦਾਂ ਪੁਲੀਸ ਕਰਦੇ ਨੇ, ਤੇ ਅਸੀਂ ਪੁਲਿਸ ਵਾਲਿਆਂ ਨੂੰ ਆਪ ਸਕੇਲਾਂ ਤੇ ਖੜ ਕੇ ਦਿਆ ਕਰਾਂਗੇ ਉਹ ਵੀ ਇਹਨਾਂ ਨੂੰ ਚੈੱਕ ਕਰੋ। ਤੇ ਬੇਨਤੀ ਹੈ ਪਲੀਜ਼ ਨਾ ਕਰਿਓ ਇਹ ਕੰਮ, ਹਨਾ, ਜਿਵੇਂ ਪ੍ਰੋਪਰ ਕੰਮ ਚੱਲੂਗਾ ਚੱਲਣ ਦਿਓ। ਜੀ ਬਿਲਕੁਲ ਸਹੀ ਗੱਲ ਆ ਤੁਹਾਡੀ। ਜੇ ਅਸੀਂ ਇਹੋ ਹੀ ਮੂਰਖਤਾ ਪਹਿਲਾਂ ਨਾ ਕੀਤੀ ਹੁੰਦੀ 2 ਸਾਲ ਪਹਿਲਾਂ, ਤੇ ਅੱਜ ਨੂੰ ਬਹੁਤ ਵਧੀਆ ਸਾਰੇ ਸਰਵਾਈਵ ਕਰਦੇ ਹੋਣੇ ਸੀਗੇ। ਤੇ ਇਹੋ ਹੀ ਅਸੀਂ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਭਰਾ ਇਹ ਕੰਮ ਨਾ ਕਰਿਓ। ਜੇ ਤੁਸੀਂ 2 ਗੇੜਿਆਂ ਦੇ ਵਿੱਚ 3 ਗੇੜਿਆਂ ਦੇ ਪੈਸੇ ਬਣਾਉਣੇ ਆ, ਜਾਂ 4 ਗੇੜਿਆਂ ਦੀ ਥਾਂ ਤੇ 3 ਗੇੜਿਆਂ ਦੇ ਵਿੱਚ ਹੀ ਉਹਨੇ ਪੈਸੇ ਬਣਾ ਲੈਂਦੇ ਆ, ਕਿਉਂ ਚੀਟ ਕਰਦੇ ਆ? ਮਤਲਬ ਕੀ ਰੱਖਿਆ ਚੀਟਿੰਗ ਦੇ ਵਿੱਚ? ਰਿਸਕ ਕਾਤੇ ਲੈਣੇ ਨਾਲੇ। ਹੁਣ ਵੀਰ ਜੀ ਦੇਖੋ, ਜਿਹੜੇ ਕਰ ਰਹੇ ਆ ਆਲਰੇਡੀ ਨਾ, ਉਹਨਾਂ ਨੂੰ ਪਤਾ ਤਾਂ ਲੱਗ ਗਿਆ ਹੁਣ, ਉਹਨਾਂ ਦੀ ਗੱਲ ਹੋ ਰਹੀ ਹੈ। ਬਟ ਹੁਣ ਉਹਨਾਂ ਨੂੰ ਸੁਣ ਗਿਆ ਇੱਕ ਵਾਰੀ, ਪਲੀਜ਼ ਤੇ ਨਾ ਕਰਿਓ। ਉਹਨਾਂ ਦੀ ਕੰਪਲੇਂਟ ਅਸੀਂ ਆਪ ਕਰਾਂਗੇ, ਅਸੀਂ ਵੀ ਓਨਰ ਆਪਰੇਟਰ ਹਾਂ। ਠੀਕ ਹੈ ਜੀ, ਥੈਂਕ ਯੂ। ਬਿਲਕੁਲ। ਸੋ ਇਹ ਹੁਣ ਇਹ ਫੜ ਹੋ ਜਾਣੇ ਆ ਆਪਣੇ ਰਮਨ ਜੀ। ਹੁਣ ਕਾਫੀ ਜਿਹੜੇ ਆਪਣੇ ਪੰਜਾਬੀ ਆ ਨਾ, ਉਹ CHP ਲਈ ਕੰਮ ਕਰਦੇ ਹੈਗੇ ਆ। ਜਿੱਦਾਂ ਅੱਗੇ ਅਸਲੀ ਤੇ ਨਕਲੀ ਲੌਗ ਬੁੱਕ ਜਿਹੜੀ ਨਾ ਭਰਨ ਵਾਲੀ ਫੜ ਹੁੰਦੀ ਸੀ, ਉਹ ਹੁਣ ਵੀ ਫੜ ਹੋ ਜਾਣੀ ਆ ਜੀ। ਅਸਲੀ ID ਆ ਕਿਹੜੀ ਕਿ ਨਕਲੀ ID? ਰਣਜੀਤ ਜੀ ਸਤਿ ਸ਼੍ਰੀ ਅਕਾਲ ਜੀ। ਜੀ ਲੈ ਲੈਣੇ ਕਾਲ, ਲੈ ਲੈਣੇ ਪਹਿਲਾਂ ਇੱਕ ਆਪਾਂ ਨੂੰ ਸਵਾਲ ਵੀ ਆਇਆ ਜੀ। ਰਣਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਭਾਜੀ? ਜੀ ਠੀਕ ਹੈ। ਸਵਾਲ ਭਾਜੀ ਮੈਂ ਆਪਣੇ ਭਾਈ ਰਮਨ ਜੀ ਨੂੰ ਭਾਜੀ ਪੁੱਛਣਾ ਪਿਆ ਜਿੱਦਾਂ ਵੀ ਆਪਣੇ 2-3 ਕੁਐਸਚਨ ਨੇ। ਕਿਦਾਂ ਮੈਂ ਬ੍ਰੋਕਰ ਨਾਲ ਕੰਮ ਕਰਦਾ ਤੇ ਉਹ ਮੈਨੂੰ 1090 ਦਊਗਾ, 10W ਦਊਗਾ? ਬਾਰ-ਬਾਰ ਇਹੀ ਸਵਾਲ ਆ, ਤੁਸੀਂ ਇੱਕੋ ਹੀ ਬ੍ਰੋਕਰ ਨਾਲ ਕੰਮ ਕਰਦੇ ਹੋ ਜਾਂ ਬਾਰ-ਬਾਰ ਵੱਖਰੇ ਬ੍ਰੋਕਰ ਨਾਲ ਕਰਦੇ ਜਾਂ ਮਲਟੀਪਲ ਬ੍ਰੋਕਰ ਨਾਲ? ਨਹੀਂ, ਇੱਕ ਨਾਲ ਹੀ ਕਰਦਾ ਕਿਤੇ ਮੈਂ ਤਾਂ। W2 ਬਣੋ। ਹਾਂਜੀ, ਉਹਦੇ ਵਿੱਚ ਸਿਚੁਏਸ਼ਨ ਇਹ ਆ ਜਾਣੀ ਆ ਕਿ ਕਈ ਜਿਹੜੀਆਂ ਕੰਪਨੀਆਂ ਹੈਗੀਆਂ, ਜਿੱਦਾਂ ਮੰਨ ਲਓ ਹੁਣ CH ਰੋਬਿਨਸਨ ਹੈਗੀ ਆ, ਉਹ ਕੱਲੀ ਬ੍ਰੋਕਰੇਜ ਕੰਪਨੀ ਹੈਗੀ ਆ। ਸੋ ਉਹਦੇ ਵਿੱਚ ਤੁਸੀਂ ਜਿਹੜੀ ਤੁਹਾਡੀ ABC ਟੈਸਟ ਦੀ B ਪ੍ਰੌਂਗ ਤੋਂ ਤਾਂ ਬਚ ਜਾਓਗੇ, ਪਰ A ਪ੍ਰੌਂਗ ਦੇ ਵਿੱਚ ਆ ਜਾਂਦੇ ਕਿ ਤੁਸੀਂ ਉਹਨਾਂ ਦੇ ਕੰਟਰੋਲ 'ਚ ਹੈਗੇ ਆ। ਸੋ ਮਲਟੀਪਲ ਬ੍ਰੋਕਰ ਦੇ ਨਾਲ ਕੰਮ ਕਰਨਾ ਜ਼ਰੂਰੀ। ਨਹੀਂ ਭਾਜੀ, ਮੈਂ ਕਿਤਾ ਇੰਡੀਅਨ ਬ੍ਰੋਕਰ ਆ ਬੰਦਾ, ਇੱਕ ਨਾਲ ਹੀ ਕਰਦਾ ਕਿਤਾ ਕੰਮ ਕਿਤਾ। ਹਾਂਜੀ, ਨਹੀਂ ਉਹ ਭਾਜੀ ਉਹ W2 ਚ ਆਉਣਾ। ਉਹ ਮੈਨੂੰ ਕਹਿੰਦਾ ਨਹੀਂ ਭਾਜੀ, ਕਹਿੰਦਾ ਨਹੀਂ 1090 ਨਹੀਂ ਦੇਣਾ। ਕਹਿੰਦਾ ਮੈਂ ਤਾਂ ਉਹ ਕਨਫਿਊਜ਼ ਸੀਗਾ ਮੈਂ। ਤੇ ਇਹ ਤਾਂ ਭਾਜੀ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕੀ ਕਰਨਾ ਹੈ। ਰੂਲ ਤੁਹਾਨੂੰ ਦੱਸਤਾ ਆਪਾਂ ਕੀ ਆ ਰੂਲ, ਹਨਾ। ਹਾਂਜੀ, ਡਿਸਪੈਚਰ ਹੈਗਾ, ਉਹਨੇ ਤਾਂ ਹੁਣ ਦੇਖੋ ਇਹ ਚੀਜ਼ ਨੂੰ ਆਪਾਂ ਕਹਿ ਨਹੀਂ ਸਕਦੇ, ਆਪਾਂ ਕਿਸੇ ਤੇ ਜ਼ੋਰ ਨਹੀਂ ਲਾ ਸਕਦੇ, ਪਰ ਜਿਹੜਾ ਤੇਲ ਦਾ ਆ ਆਪਣੇ ਜਿਹੜੇ ਡੀਜ਼ਲ ਦਾ ਉਹ ਵਿੱਚ ਬਾਅਦ ਚ ਜਿਹੜਾਂਗੇ ਕਿਤਾ ਵਿੱਚ, ਪਹਿਲਾਂ ਡੀਜ਼ਲ ਵਿੱਚ ਕੱਟ ਹੋ ਜਾਣਾ, ਜਦੋਂ 10W ਮਿਲੂਗਾ ਤਾਂ ਇਹ ਹੁਣ ਆਉਣ ਵਾਲੀ ਸਿਚੁਏਸ਼ਨ ਤੇ ਪਤਾ ਲੱਗੂਗਾ ਕਿ ਜਿਹੜਾ ਹੁਣ ਦੇਖੋ ਨਾ ਤੁਸੀਂ ਗ੍ਰੋਸ, ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਵੀ ਗ੍ਰੋਸ ਤੁਸੀਂ ਜੇ 2 ਲੱਖ ਦੀ ਕਰਦੇ ਆ ਤਾਂ 2 ਲੱਖ ਤੇ W2 ਨਹੀਂ ਮਿਲ ਸਕਦਾ, ਕਿਉਂਕਿ ਉਹਦੇ ਵਿੱਚ ਤੁਹਾਡੇ ਖਰਚੇ ਆ। ਠੀਕ ਹੈ ਜੀ, ਖਰਚੇ W2 ਮਿਲੂਗਾ ਤੇ ਵਰਕ ਕਰਕੇ ਉਹਦੀ ਜਿਹੜੀ ਰੀਇੰਬਰਸਮੈਂਟ ਕਰਕੇ ਤੁਹਾਡੇ ਜਿਹੜੀ ਪੇ ਰੋਲ ਤੇ ਆ ਉੱਤੇ W2 ਮਿਲੂਗਾ, ਨਾ ਕਿ ਤੁਹਾਨੂੰ ਫੁੱਲ ਅਮਾਉਂਟ ਤੇ। ਠੀਕ ਹੈ। ਇਹ ਸਾਰੇ ਅਮਰੀਕਾ 'ਚ ਹੋਇਆ ਭਾਜੀ? ਕਿੱਥੇ? ਇੱਕ ਸਿਰਫ ਕੈਲੀਫੋਰਨੀਆ 'ਚ ਜੀ। ਅਜੇ ਕੈਲੀਫੋਰਨੀਆ 'ਚ, ਓਰੇਗਨ ਤੇ ਵਾਸ਼ਿੰਗਟਨ 'ਚ ਆਲਰੇਡੀ ਪੈਂਡਿੰਗ ਆ ਬਿੱਲ। ਨਿਊ ਜਰਸੀ ਦੇ ਵਿੱਚ ਆਲਰੇਡੀ ਗੱਲਬਾਤ ਇਸ ਦੀ ਚੱਲ ਰਹੀ ਆ। ਜੀ ਬਿਲਕੁਲ, ਨਿਊ ਜਰਸੀ ਤੇ ਵਾਸ਼ਿੰਗਟਨ 'ਚ ਜਲਦ ਜਿਹੜਾ ਉਹ ਆ ਸਕਦਾ ਹੈ। ਰਮਨ ਜੀ ਮੈਂ ਐਡ ਕਰਦਾ, ਓਰੇਗਨ ਵਾਲਿਆਂ ਨੇ ਵੀ ਚੱਲ ਰਿਹਾ ਕਹਿੰਦੇ ਉੱਥੇ, ਉਹ ਮੈਂ ਪੜਿਆ ਅੱਜ। ਓਰੇਗਨ ਵਾਲਿਆਂ 'ਚ ਚੱਲ ਰਿਹਾ ਆਪਣਾ ਹਰਜੋਤ ਭਾਜੀ 26 ਸਟੇਟਸ ਹੈਗੀਆਂ, 26 ਸਟੇਟਸ ਜਿਹੜੀਆਂ ਕਿਸੇ ਨਾ ਕਿਸੇ ਸ਼ੇਪ ਔਰ ਫਾਰਮ ਦੇ ਵਿੱਚ AB5 ਜਿਹੜੇ ਵਰਗਾ ਲਾਅ ਜਿਹੜਾ ਜਾਂ ABC ਟੈਸਟ ਆ, ਜਿਹੜਾ ABC ਕਿੱਥੇ ਭੱਜ ਲੂਗੇ ਫਿਰ ਤੁਸੀਂ? ਸਭੀ ਸਟੇਟਾਂ ਯੂਜ਼ ਕਰਦੀਆਂ ਆਲਰੇਡੀ ਕਿਸੇ ਨਾ ਕਿਸੇ ਸ਼ੇਪ ਔਰ ਫਾਰਮ। ਤੁਸੀਂ ਦੇਖੋ ਵੀ ਬੰਦਾ ਕਿੱਥੇ ਭੱਜ ਲੂਗਾ, ਹਨਾ, ਵੀ ਕੀ ਕਰ ਲੂਗਾ ਫਿਰ ਉੱਥੇ? ਵੀ ਸਿਰਫ ਉਹ ਸਟੇਟ ਦੇ ਵਿੱਚ ਜਾ ਕੇ ਰਹੂਗਾ ਤੇ ਉੱਥੇ ਹੀ ਸਿਰਫ ਲੋਡ ਚੱਕ ਕੇ ਉੱਥੇ ਹੀ ਕੰਮ ਕਰੇਗਾ। ਨਹੀਂ, ਨਾਲੇ ਇਹ ਇਕੱਲਾ ਟਰੱਕਿੰਗ ਕੰਪਨੀ ਨਹੀਂ ਨਾ, ਜਿੰਨੀਆਂ ਵੀ ਇਹ ਰਾਈਡ ਸ਼ੇਅਰਿੰਗ ਕੰਪਨੀਜ਼ ਆ, ਊਬਰ, ਸ਼ਿਫਟ, ਲਿਫਟ ਜਿਹੜੀ ਆ। ਤੁਹਾਨੂੰ ਮੈਂ ਕੱਲ ਇੱਕ ਨਿਊਜ਼ ਪੜ੍ਹਦਾ ਸੀਗਾ, ਕੱਲ ਇੱਕ ਚੀਜ਼ ਪੜ੍ਹਦਾ ਸੀ ਜਿਹਦੇ ਵਿੱਚ ਕੀ ਲਿਖਿਆ ਸੀਗਾ ਕਿ ਗੂਗਲ ਦੇ ਕੋਲ EMPLOYEES ਤੋਂ ਜ਼ਿਆਦਾ ਇੰਡੀਪੈਂਡੈਂਟ ਕੰਟਰੈਕਟ ਹੋਇਆ। ਤੁਸੀਂ ਦੇਖੋ ਉਹਨਾਂ ਕੰਪਨੀਆਂ ਨੂੰ ਇਹਨਾਂ ਨੇ ਨੱਕੀ ਕਰਨਾ ਜੀ। ਦੇਖੋ ਉਹਨਾਂ ਨੂੰ ਦਿਖਦਾ ਹੈ ਨਾ ਵੀ ਗੂਗਲ ਕਿੰਨੀ ਕਮਾਈ ਕਰਦੀ ਹੈ, ਬਿਲੀਅਨਸ ਆਫ ਡਾਲਰ ਜਿਹੜੀ ਆ ਇੱਕ ਕੰਪਨੀ ਤੋਂ ਉਹਨਾਂ ਨੇ ਰਗੜਦੇ ਆ ਹੌਲੀ ਹੌਲੀ ਫੜ ਕੇ।
ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਸਾਰੀਆਂ ਉਹਨਾਂ ਨੇ ਇਸ ਜਿਹੜੇ ਤੁਹਾਡੇ ਬੇ ਏਰੀਏ ਦੇ ਵਿੱਚ ਤਾਂ ਇੰਨੇ ਜ਼ਿਆਦਾ ਇੰਡੀਪੈਂਡੈਂਟ ਕੰਟਰੈਕਟਰ ਆ ਆਪਣੀ ਜਿਹੜੀ ਇਲੈਕਟ੍ਰੋਨਿਕ ਜਾਂ ਇੱਧਰਲੇ ਪਾਸੇ ਜਿਹਦਾ ਕੋਈ ਹਿਸਾਬ ਹੀ ਨਹੀਂ। ਟੈਕ ਕੰਪਨੀ ਦੇ ਵਿੱਚ ਕੰਸਲਟੈਂਟ ਦਾ ਕੰਮ ਕਿਤੇ ਥੋੜਾ ਹੈ, ਬਹੁਤ ਕੰਮ ਆ ਉੱਥੇ ਉਹਨਾਂ ਦਾ, ਜਿਹੜੇ ਸਿੱਧੇ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਜਿਹੜੇ ਬਾਅਦ ਚ ਕੰਮ ਕਰਦੇ ਆ। ਅਗਲੇ ਜਿਹੜੇ ਆਪਣੇ ਨਾਲ ਜੀ ਹਾਂਜੀ ਜਿਹੜੇ ਇੱਕ ਦੋ ਫੇਸਬੁੱਕ ਵਾਲੇ ਵੀ ਕਰ ਲਈਏ ਜੀ। ਫੇਸਬੁੱਕ ਵਾਲਾ ਕੁਐਸਚਨ ਜਿਹੜਾ ਹੈਗਾ ਵੀ ਤੁਸੀਂ ਨਵਦੀਪ ਦਾ ਕੁਐਸਚਨ ਹੈਗਾ ਕਿ ਓਨਰ ਆਪਰੇਟਰ ਹੈਗੇ ਆ ਤੇ ਆਪਣੀ ਡਿਸਪੈਚ ਕਰਦੇ ਆ, ਟ੍ਰੇਲਰ ਰੈਂਟ ਤੇ ਆ। ਜੇ ਤੁਸੀਂ ਜਿਹੜੀ ਕੰਪਨੀ ਕੋਲ ਟ੍ਰੇਲਰ ਰੈਂਟ ਤੇ ਕੀਤਾ ਉਹਦੇ ਨਾਲ ਹੀ ਸਰ ਕੰਮ ਕਰਦੇ ਆ ਤੇ ਡੈਫੀਨਿਟਲੀ ਤੁਸੀਂ W2 ਚਾਹੁੰਦੇ ਆ ਭਾਜੀ। AB5 ਦੇ ਡਿਫਰੈਂਟ ਲੋਕਾਂ ਨਾਲ ਕਰਦੇ ਆ ਪਰ ਟ੍ਰੇਲਰ ਰੈਂਟ ਜੇ ਟਰੱਕਿੰਗ ਕੰਪਨੀ ਕੋ ਕੀਤਾ ਦੈਨ ਥੋੜਾ ਜਿਹਾ ਇਸ਼ੂ ਰਹੂਗਾ। ਜੀ ਜੀ ਬਿਲਕੁਲ ਜੀ। ਤੇ ਆਪਣੇ ਅਗਲੇ ਕਾਲਰ ਨੇ ਸੁਖਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਸੀਗਾ ELD ਬਾਰੇ ਜੀ, ਵੀ ਮੈਨੂੰ ਨਿਊ ਮੈਕਸੀਕੋ ਸਟੇਟ ਨੇ ਪੁੱਲ ਓਵਰ ਕੀਤਾ ਸੀਗਾ I-40 ਤੇ। ਠੀਕ ਹੈ। ਤੇ ਮੈਂ ਭਾਜੀ ਟਰੱਕ ਐਕਸ ਬੁੱਕ ਚਲਾ ਰਿਹਾ ਸੀਗਾ ਇਲੈਕਟ੍ਰੋਨਿਕ, ਤੇ ਉਹ ਮੈਨੂੰ ਕਹਿੰਦੇ ਵੀ ਤੇਰੀ ਟਰੱਕ ਐਕਸ ਬੁੱਕ ਆ ਜਿਹੜੀ ਇਹ ਸਹੀ ਨਹੀਂ ਹੈਗੀ, ਤੈਨੂੰ 3 ਕੰਪਨੀਆਂ ਦੀ ਰეკਮੈਂਡ ਕਰਦੇ ਆ, ਜੋਨਾਰ, ਓਮਨੀ ਟਰੈਕ ਜਾਂ ਕੀਪ ਟਰੱਕਿੰਗ। ਭਾਜੀ ਇਹ ਜਿਹੜੇ ਤੁਹਾਨੂੰ ਜਿਨ੍ਹਾਂ ਨੇ ਰੋਕਿਆ ਹਾਈਵੇ ਪੈਟਰੋਲ ਵਾਲਿਆਂ ਨੇ ਤੁਹਾਨੂੰ ਆਖਿਆ? ਨਾ ਭਾਜੀ ਸਕੇਲ ਤੇ ਆਖਿਆ ਮੈਨੂੰ ਭਾਜੀ। ਸਕੇਲ ਵਾਲਿਆਂ ਨੇ ਆਖਿਆ? ਹਾਂਜੀ, ਉਹ ਕਹਿੰਦੇ ਵੀ ਇਹ ਟਰੱਕ ਐਕਸ ਬੁੱਕ ਆ, ਇਹ ਚ ਤੁਸੀਂ ਚੀਟ ਕਰਦੇ ਹੋ, ELD ਚੀਟ ਹੁੰਦੀ ਆ, ਤੇ ਬਲੂਟੂਥ ਵਾਲੀਆਂ ਬੁੱਕਾਂ ਇਹ ਬੰਦ ਹੋਣੀਆਂ। ਇਹਦੇ ਵਿੱਚ ਭਾਈ ਸਾਹਿਬ ਮੈਂ ਇੱਕ ਗੱਲ ਕਹਿ ਦਿਆਂ ਕਿ ਇੱਦਾਂ ਦਾ ਕੋਈ ਵੀ ਸਿਚੁਏਸ਼ਨ ਜਿਹੜੀ ਉਹ ਹੈ ਨਹੀਂ ਕਿ ਇੱਦਾਂ ਦੀ ਕੋਈ ਵੀ ਜਿਹੜੀ ਚੀਜ਼ ਆ ਉਹ ਹੈ ਨਹੀਂ ਕਿ ਬਲੂਟੂਥ ਵਾਲੀਆਂ ਬੁੱਕ ਕੋਈ ਬੰਦ ਨਹੀਂ ਹੋ ਰਹੀਆਂ, ਤੇ ਕੋਈ ਵੀ ਜਿਹੜਾ ਸਕੇਲ ਵਾਲਾ ਬੰਦਾ ਹੈ ਉਹ ਤੁਹਾਨੂੰ ਇੱਦਾਂ ਨਾਂ ਲੈ ਕੇ ਰਿਕਮੈਂਡ ਨਹੀਂ ਕਰ ਸਕਦਾ ਕਿ ਤੁਸੀਂ ਆਹ ਲਾਓ। ਇਹ ਤਾਂ ਸੋਲਿਸਿਟ ਕਰਦਾ ਪਿਆ ਵੀ ਭਾਈ ਤੁਸੀਂ ਆਹ ਖਰੀਦੋ, ਕੀ ਪਤਾ ਬਾਅਦ ਚ ਇਹ ਨਾ ਹੋਵੇ ਬਾਅਦ ਪਤਾ ਲੱਗੇ ਵੀ ਉਹਨਾਂ ਤੋਂ ਪੈਸੇ ਮਿਲਦੇ ਉਹਨੂੰ। ਦੂਜੀ ਗੱਲ ਹੈ ਕਿ ਕੋਈ ਵੀ ਜਿਹੜੀ ELD ਆ, ਕੋਈ ਵੀ ਜਿਹੜੀ ELD ਆ, ਜੇ ਕਿਸੇ ਦਾ ਕੋਈ ਕੁਐਸਚਨ ਆ ਜਾਂ ਕਿਸੇ ਦਾ ਕਿਸੇ ਨੇ ਕੋਈ ਧਾਰਨਾ ਬਣਾਈ ਆ, ਹੁਣ ਇਹ ਹੋ ਸਕਦਾ ਵੀ ਉਸ ਸੇਮ ELD ਵਾਲੇ 10 ਬੰਦੇ ਉਦੋਂ ਰੁਕੇ ਹੋਣ ਤੇ ਉਹ 10 ਬੰਦਿਆਂ ਨੂੰ ਉਹਨੇ ਗਲਤੀ ਫੜੀ ਹੋਵੇ ਤੇ ਉਹਦੇ ਦਿਮਾਗ 'ਚ ਗੱਲ ਪੈ ਗਈ ਵੀ ਇਹ ELD ਦੀ ਗਲਤੀਆਂ ਆ। ਸੋ ਜੇ ਹੁਣ ਇਹ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਤਾਂ ਜਿਹੜੀਆਂ ਵੀ ਕੰਪਨੀਆਂ ਸੁਣਦੀਆਂ ਹੈਗੀਆਂ ਉਹਨਾਂ ਸਾਰਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਆ ਇਹ ਕਲੀਨ ਕਰਨੀਆਂ ਚਾਹੀਦੀਆਂ, ਸਾਫ਼ ਕਰਨੀਆਂ ਚਾਹੀਦੀਆਂ। ਜੀ ਜੀ। ਅਗਲੇ ਕਾਲਰ ਨੇ ਰਜਿੰਦਰ ਜੀ। ਜੀ ਥੈਂਕ ਯੂ। ਰਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ELD ਦੀ ਗੱਲ ਕਰਨੀ ਸੀ ਜੀ। ਜੀ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਇਹ ਤੋਂ ਕੋਈ ਵੀ ਡਰਨ ਦੀ ਲੋੜ ਨਹੀਂ ਜੀ। 8 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਇਹਦੇ ਨਾਲ। ਜੀ ਇਹਦੇ ਵਰਗੀ ਕੋਈ ਵਧੀਆ ਚੀਜ਼ ਨਹੀਂ। ਟਾਈਮ ਨਾਲ ਤੁਰੋ, ਸਕੈਜੂਲ ਨਾਲ ਚੱਲੋ। ਅੱਜ ਤੱਕ ਜਦੋਂ ਦੀ ਇਹ ਲੱਗੀ ਕੋਈ ਵਾਇਓਲੇਸ਼ਨ ਨਹੀਂ ਮਿਲੀ ਅੱਜ ਤੱਕ। ਬਾਕੀ ਰਹਿ ਗਈ ਜੀ ਜਿਹੜੀ ਤੁਸੀਂ ਕਹਿੰਦੇ ID ਚੋਰੀ, ਉਹ ਜਿਹੜੇ ਬੰਦੇ ਨੇ ਕਿਸੇ ਦੀ ID ਯੂਜ਼ ਕੀਤੀ, ਜਿੱਦਣ ਉਹਦਾ ਕੋਈ ਹੈਪਨ ਹੋ ਗਿਆ ਜਾਂ ਫੜਿਆ ਗਿਆ, ਜਿਹੜੀ ਚੋਰੀ ਕੀਤੀ ਉਹਨੇ ਇਹ ਕਹਿਣਾ ਵੀ ਮੇਰੀ ਇਹਨੇ ਚੋਰੀ ਕੀਤੀ ਆ, ਉਹ ਬੰਦਾ ਜੇਲ੍ਹ ਜਾਣਾ ਜੀ। ਉਧਰ ਨਹੀਂ ਸਾਥ ਖੜਨਾ ਕਿਸੇ ਨੇ। ਤੁਹਾਡਾ ਫਰੈਂਡ ਹੀ, ਚਾਹੇ ਤੁਹਾਡਾ ਫਰੈਂਡ ਹੋਵੇ, ਭਰਾ ਹੋਵੇ, ਉਹਦਾ ਲਾਇਸੈਂਸ ਜਾਣਾ, ਉਹਨੇ ਤੇ ਇਹੀ ਕਹਿਣਾ ਵੀ ਇਹਨੇ ID ਮੇਰੀ ਚੋਰੀ ਕੀਤੀ ਆ ਜੀ। ਸੋ ਪਲੀਜ਼ ਏਦਾਂ ਦਾ ਕੰਮ ਨਹੀਂ ਕਰਨਾ। ਕੋਈ ਡਰਨ ਦੀ ਲੋੜ ਨਹੀਂ। ਤਾਂ ਚੀਜ਼ ਹੀ ਬੜੀ ਵਧੀਆ। 11 ਘੰਟੇ ਤੁਸੀਂ ਟਰੱਕ 11:30 12 ਘੰਟੇ ਬਹਿਨੇ ਟਰੱਕ ਤੇ, 11 ਘੰਟੇ ਡਰਾਈਵ ਆਰਾਮ ਨਾਲ ਸੌ ਜਾਓ ਜੀ। ਜੀ ਥੈਂਕ ਯੂ ਰਜਿੰਦਰ ਜੀ। ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ। ਯਾ ਬਿਲਕੁਲ। ਜਿਹੜੇ ਅਨਫੋਰਚੂਨੇਟਲੀ ਜੇ ਕੋਈ ਬਿਗ ਐਕਸੀਡੈਂਟ ਕੁਛ ਵੀ ਹੋਇਆ ਤੇ ਅਗਲੇ ਨੇ ਤਾਂ ਕਹਿ ਦੇਣਾ ਵੀ ਮੈਂ ਤਾਂ ਦਿੱਤੀ ਨਹੀਂ ਜੀ। ਸੋ ਉਹ ਜਿਹੜਾ ਹੋਰ ਚੋਰੀ ਦਾ ਵੀ ਤੁਸੀਂ ਕਿਸੇ ਦੀ ਆਇਡੈਂਟੀਟੀ ਚੋਰੀ ਕੀਤੀ ਸੀ, ਉਹ ਹੋਰ ਵੀ ਬਹੁਤ ਵੱਡਾ ਕ੍ਰਾਈਮ ਆ ਹੈ ਨਾ ਜੀ। ਤੇ ਇੱਕ ਦੋ ਜਿਹੜੇ ਕੁਐਸਚਨ ਆਪਣੇ ਫੇਸਬੁੱਕ ਤੇ ਵੀ ਆ, ਸਨੀ ਗਰੇਵਾਲ ਹੁਣੀ ਜਿਹੜੇ ਪੁੱਛਦੇ ਵੀ ਲੋਡ ਆਪ ਚੱਕਦੇ ਹੋ ਡਿਫਰੈਂਟ ਬ੍ਰੋਕਰ ਦੇ ਨਾਲ ਤੇ ਉਹ AB5 ਦੇ ਅੰਡਰ ਨਹੀਂ ਆਉਂਦੇ। ਇੱਕ ਵਾਰੀ ਇਹਦੇ ਤੇ ਕਹਿੰਦੇ ਵੀ ਥੋੜ੍ਹੀ ਜਿਹੀ ਕਲੈਰਿਟੀ ਜਿਹੜੀ ਕਰਦੇ ਹੋ, ਤੇ ਨਾਲੇ W2 ਦੇ ਵਿੱਚ ਖਰਚੇ ਦਿਖਾ ਸਕਦੇ ਆ ਐਂਡ ਆਫ ਦਾ ਈਅਰ, ਉਹ ਕਿਸ ਹਿਸਾਬ ਦੇ ਨਾਲ ਕੰਮ ਹੋਣਾ ਆ, ਉਹਦੇ ਬਾਰੇ ਥੋੜ੍ਹਾ ਜਿਹੇ 2 ਚੀਜ਼ਾਂ ਬਾਰੇ ਕਲੀਅਰ ਕਰਿਓ ਜੀ। ਦੇਖੋ ਜੀ, ਪਹਿਲੀ ਗੱਲ ਤੇ ਆ ਜਿਹੜੀ ਸਨੀ ਗਰੇਵਾਲ ਹੋਣਾ ਨੇ ਕਹੀ ਆ ਕਿ ਤੁਸੀਂ ਜਿਹੜੀ ਆਪਾਂ ਉਦੋਂ ਕੰਡੀਸ਼ਨਾਂ ਪੜ੍ਹੀਆਂ ਸੀ 12, ਉਹਦੇ ਵਿੱਚ ਇਹ ਕਲੀਅਰਲੀ ਲਿਖਿਆ ਪਿਆ ਕਿ ਤੁਸੀਂ ਕਿਸੇ ਵੀ ਕੰਪਨੀ ਦੇ ਇੱਕ ਕੰਪਨੀ ਦੇ ਕੰਟਰੋਲ 'ਚ ਨਹੀਂ ਹੋਣੇ ਚਾਹੀਦੇ। ਜੇ ਤੁਸੀਂ ਵੱਖਰੀਆਂ ਕੰਪਨੀਆਂ ਨਾਲ ਕੰਮ ਕਰਦੇ ਆ, ਵੱਖਰੀਆਂ ਕੰਪਨੀਆਂ ਦੇ ਕੋਲ ਤੁਸੀਂ ਕੰਮ ਕਰਦੇ ਆ, ਤੇ ਉਹ ਤੁਹਾਡੀ ਜਿਹੜੀ ਆ W2 ਵਾਲਾ ਜਿਹੜਾ ਸਾਰਾ ਤੁਸੀਂ ਉਹ ਤੋਂ ਨਿਕਲ ਜਾਂਦੇ, AB5 'ਚ ਆਉਂਦੇ ਆ। ਤੇ ਜਿਹੜੀ ਗੱਲ ਹੈਗੀ ਆ ਕਿ ਆਪਣਾ ਦੂਸਰੀ ਜਿਹੜੀ ਗੱਲ ਸੀ ਉਹ W2 ਦੇ ਵਿੱਚ ਖਰਚਾ ਦਿਖਾ ਸਕਦੇ ਆ। ਉਹ ਜਿੱਦਾਂ ਸਾਰੇ ਤੁਸੀਂ ਕਹਿ ਰਹੇ ਸੀਗੇ ਵੀ ਜ਼ਰੂਰੀ ਨਹੀਂ ਵੀ ਜੇ 2 ਲੱਖ ਦੀ ਗ੍ਰੋਸ ਆ ਤੇ 2 ਲੱਖ ਦਾ ਹੀ W2 ਜਿਹੜਾ ਤੁਹਾਨੂੰ ਜਿਹੜਾ ਉਹ ਮਿਲਣਾ, ਕਿਸ ਹਿਸਾਬ ਦੇ ਨਾਲ ਉਸ ਦੇ ਵਿੱਚ ਖਰਚਾ ਦਿਖਾਉਣਾ ਆ?
ਮੈਂ ਇਹਦੇ ਵਿੱਚ ਅੰਦਾਜ਼ਾ ਲਾ ਰਿਹਾ, ਮੈਨੂੰ ਇਹਦੇ ਵਿੱਚ ਕਲੀਅਰ ਨਹੀਂ ਪਤਾ ਹੈਗਾ। CPA ਦੱਸ ਸਕਦਾ ਹੈ ਕੋਈ। ਜਦੋਂ ਅਸੀਂ ਕੰਪਨੀ ਚਲਾਉਣੇ ਆ ਤੇ ਜਦੋਂ ਕੰਪਨੀ 'ਚ ਮੰਨ ਲਓ ਮੈਂ ਕਿਸੇ ਨੂੰ ਚੈੱਕ ਕੱਟਣਾ ਹੈ, ਮੇਰਾ ਇੰਪਲੋਈ ਆ, ਮੈਂ ਉਹਨੂੰ ਚੈੱਕ ਦੇਣਾ ਆ। ਹੁਣ ਚੈੱਕ ਦੇ ਵਿੱਚ ਉਸ ਇੰਪਲੋਈ ਨੇ ਬਾਹਰ ਕਿਤੇ ਖਰਚੇ ਕੀਤੇ ਹੁੰਦੇ ਆ, ਬਾਹਰ ਕਿਤੇ ਉਹਨੇ ਲੰਚ ਕੀਤਾ, ਕੁਛ ਕੀਤਾ, ਮੈਂ ਉਹ ਸਾਰੀਆਂ ਚੀਜ਼ਾਂ ਰੀਇੰਬਰਸਮੈਂਟ ਦੇ ਵਿੱਚ ਪਾਉਣਾ ਆ ਕਿ ਇਹਨੂੰ $100 ਰੀਇੰਬਰਸਮੈਂਟ ਫਲਾਨੀ ਚੀਜ਼ ਦੀ ਆ, ਇਹਨੂੰ $50 ਰੀਇੰਬਰਸਮੈਂਟ ਇਸ ਚੀਜ਼ ਦੀ ਆ। ਉਹ ਰੀਇੰਬਰਸਮੈਂਟ ਮੈਂ ਕਰਦਾ ਚੈੱਕ ਦੇ ਵਿੱਚ ਤੇ ਉਹਨੂੰ ਉਹ ਚੈੱਕ ਦੇ ਉੱਤੇ ਜਿਹੜੀ ਉਹਦੀ ਤਨਖਾਹ ਬਣਦੀ ਆ ਉਹਦੇ ਤੇ ਉਹਦਾ ਟੈਕਸ ਕੱਟਿਆ ਜਾਂਦਾ। ਰੀਇੰਬਰਸਮੈਂਟ ਤੇ ਟੈਕਸ ਨਹੀਂ ਹੁੰਦਾ ਕੱਟਿਆ ਜਾਂਦਾ। ਸੋ ਜਦੋਂ ਤੁਸੀਂ ਇਹ ਹੁਣ ਮੈਂ ਇਹ ਅੱਗੇ ਅਗੇਨ ਮੈਂ ਸਪੈਕੂਲੇਟ ਕਰਦਾ, ਮੈਂ ਸ਼ੱਕ ਮੈਨੂੰ ਇਹ ਹੈ ਕਿ ਜਿੱਦਾਂ ਇਹ W2 ਇਸ਼ੂ ਹੋਣੇ ਆ ਕਿ ਜੇ 2 ਲੱਖ ਦੀ ਗ੍ਰੋਸ ਕੀਤੀ ਆ ਉਹਦੇ ਵਿੱਚੋਂ 40,000 50,000 ਦੀ ਤੁਹਾਡੀ ਤਨਖਾਹ ਬਣਦੀ ਆ, ਤਾਂ 50,000 ਦਾ 40-50,000 ਦਾ ਤੁਹਾਡਾ W2 ਆਊਗਾ ਤੇ ਇਹ 1.5 ਲੱਖ ਦੀ ਜਿਹੜੀ ਆ ਉਹ ਤੁਹਾਨੂੰ ਰੀਇੰਬਰਸਮੈਂਟ ਮਿਲਣਗੇ। ਉਹ ਰੀਇੰਬਰਸਮੈਂਟ ਤੁਸੀਂ ਜੇ ਆਪਣੀ ਗਾਂ ਕੰਪਨੀ ਬਣਾਈ ਆ ਜਾਂ ਤੁਸੀਂ ਆਪਣਾ ਉਹ ਕਿਉਂਕਿ ਰੀਇੰਬਰਸਮੈਂਟ ਤੁਹਾਡੇ ਕਰਕੇ ਜਾ ਸਕਦੇ ਆ, ਪਰ W2 ਤਾਂ ਜਿਹੜੀ ਤੁਹਾਨੂੰ ਤਨਖਾਹ ਮਿਲੀ W2 ਤੇ ਉਹਦੇ ਵਿੱਚੋਂ ਰੀਇੰਬਰਸਮੈਂਟ ਉਹਦੇ ਵਿੱਚੋਂ ਖਰਚੇ ਨਹੀਂ ਕੱਟ ਸਕਦੇ। ਉਹ ਟੈਕਸੇਬਲ ਇਨਕਮ ਆ ਜਿਹੜੀ ਇਹ ਖਰਚੇ ਰੀਇੰਬਰਸਮੈਂਟ ਆ ਉਹ ਫਿਰ ਟੈਕਸ ਉਸ ਚੀਜ਼ ਦਾ ਬਚਾਅ ਜਿਹੜਾ ਹੋ ਜਾਊਗਾ ਉਸ ਚੀਜ਼ ਦਾ ਉਹਦੇ ਉੱਤੇ ਰੀਇੰਬਰਸਮੈਂਟ ਆ, ਉਹ ਰੀਇੰਬਰਸਮੈਂਟ ਦੇ ਤੌਰ ਤੇ ਹੋਣੀ ਆ। ਪਰ ਅਗੇਨ ਇਹ ਮੈਂ ਕੋਈ ਬਿਲਕੁਲ ਕੰਕਰੀਟ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਗੱਲ ਕਰ ਰਿਹਾ ਕਿ ਅਸੀਂ ਅੰਦਾਜ਼ੇ ਲਾ ਰਹੇ ਕਿ ਇਸ ਤਰ੍ਹਾਂ ਹੋ ਸਕਦਾ ਹੈ। ਮੇਰੇ ਖਿਆਲ ਦੇ ਵਿੱਚ ਇਹ ਸਾਰਿਆਂ ਨਾਲੋਂ ਵਧੀਆ ਜਿਹੜਾ ਹੋਊਗਾ ਇਹ ਤੁਹਾਡਾ CPA ਜਿਹੜਾ ਇਸ ਚੀਜ਼ 'ਚ ਆਨਸਰ ਕਰ ਸਕਦਾ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਇੱਕ ਜਿਹੜਾ ਫੇਸਬੁੱਕ ਦੇ ਉੱਤੇ ਸਵਾਲ ਆ ਵੀ ਕਹਿੰਦੇ UV ਚੌਹਾਨ ਪੁੱਛਦੇ ਨੇ, ਕਹਿੰਦੇ ਵੀ ਉਹਨਾਂ ਕੋਲ ਟਰੱਕ ਹੈਗਾ ਆ, ਉਹ ਡਰਾਈਵ ਜਿਹੜਾ ਉਹ ਨਹੀਂ ਕਰਦੇ ਉਹ ਵਾਲਾ, ਤੇ ਲੋਡ ਉਹ ਚੱਕਦੇ ਨੇ ਕਿਸੇ ਦੇ ਕੋਲੋਂ ਵੀ 1099 W2 ਦੇ ਉੱਤੇ ਉਹ ਆਉਣਗੇ ਬ੍ਰੋਕਰ ਦੇ ਕੋਲੋਂ ਚੱਕਦੇ ਨੇ। ਜੇ ਤੁਹਾਨੂੰ ਕੁਝ ਸਮਝ ਆਈ ਇਸ ਚੀਜ਼ ਦੀ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈਗਾ ਉਹ ਸਿੰਪਲ ਆ ਕਿ ਤੁਹਾਡੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਤੁਸੀਂ W2 ਦੇਣਾ ਆ। ਜਿਹੜੀਆਂ ਕੰਪਨੀਆਂ ਕਿਹੜੀਆਂ ਕੰਪਨੀਆਂ ਕੋਲੋਂ ਤੁਸੀਂ ਲੋਡ ਲੈਂਦੇ ਆ, ਵੱਖਰੇ ਬ੍ਰੋਕਰ ਵੱਖਰੀ ਕੰਪਨੀ ਕੋਲ ਲੋਡ ਲੈਂਦੇ ਆ, ਉਹਦੇ ਕੋਲੋਂ ਤੁਹਾਨੂੰ 1099 ਮਿਲਦਾ ਤੇ ਤੁਸੀਂ ਅੱਗੇ ਆਪਣੇ ਡਰਾਈਵਰ ਨੂੰ W2 ਦੇ। ਜੀ ਠੀਕ ਹੈ ਜੀ। ਤੇ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਆ। ਤੇ ਜਾਂਦੇ ਜਾਂਦੇ ਜੇ ਤੁਸੀਂ ਟਰੱਕਰਸ ਨੂੰ, ਕਿਉਂਕਿ ਹੁਣ ਜਿੱਦਾਂ ਮੌਸਮ ਚੇਂਜ ਆ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਬਰਫ਼ਬਾਰੀ, ਮੀਂਹ ਜਿਹੜਾ ਪੈ ਰਿਹਾ, ਵਿੰਟਰ ਟਿਪਸ ਜੇ ਜਾਂਦੇ ਜਾਂਦੇ ਥੋੜ੍ਹੇ ਜਿਹੇ ਤੁਸੀਂ ਜਾਂਦੇ ਜਾਂਦੇ ਦੱਸਦੇ ਜਾਓ। ਬਿਲਕੁਲ ਜੀ, ਵਿੰਟਰ ਦੇ ਵਿੱਚ ਜੇ ਤੁਹਾਨੂੰ ਲੱਗਦਾ ਆ, ਤੁਹਾਡੇ ਮਨ ਦੇ ਵਿੱਚ 1% ਵੀ ਖਦਸ਼ਾ ਆ ਕਿ ਸੇਫ ਨਹੀਂ ਗਾ, ਤੇ ਉਹ ਬਿਲਕੁਲ ਸੇਫ ਨਹੀਂ ਗਾ। ਤੁਸੀਂ ਟਰੱਕ ਪੁੱਲ ਓਵਰ ਕਰੋ, ਸੇਫ ਜਗ੍ਹਾ ਤੇ ਆਪਣਾ ਆਰਾਮ ਕਰੋ, ਤੇ ਜਦੋਂ ਸੇਫ ਹੁੰਦਾ ਉਦੋਂ ਡਰਾਈਵ ਕਰੋ। ਬੈਸਟ ਪੋਸੀਬਲ ਵੇ ਹੈਗਾ ਕਿ ਟਰਾਈ ਕਰੋ ਰਾਤ ਨੂੰ ਘੱਟ ਡਰਾਈਵ ਕਰਨ ਦੀ, ਕਿਉਂਕਿ ਰਾਤ ਨੂੰ ਜਿਹੜੀ ਫ੍ਰੀਜ਼ਿੰਗ ਹੈ ਜ਼ਿਆਦਾ ਹੁੰਦੀ ਆ। ਜੇ ਤੁਹਾਡਾ ਟਰੱਕ ਜਦੋਂ ਤੁਸੀਂ ਡਰਾਈਵ ਕਰਦੇ ਆ, ਬਹੁਤ ਹੀ ਈਜ਼ੀ ਤਰੀਕਾ ਹੈਗਾ ਦੇਖਣ ਦਾ ਕਿ ਜਿਹੜੀ ਬਲੈਕ ਆਈਸ ਹੈਗੀ ਆ ਉਹ ਬਣ ਗਈ ਆ ਨਹੀਂ ਬਣ ਗਈ ਆ। ਜੇ ਤੁਹਾਡੇ ਟਰੱਕ ਦੇ ਟ੍ਰੇਲਰ ਦੇ ਫਲੈਪਸ ਪਿੱਛੇ ਜਿਹੜੇ ਆ, ਜੇ ਉੱਤੇ ਪਾਣੀ ਉੱਡਦਾ ਆ, ਤੁਹਾਡੇ ਟਾਇਰਾਂ ਦੇ ਨਾਲ ਤੁਰਨ ਦੇ ਨਾਲ ਪਾਣੀ ਉੱਡਦਾ ਆ, ਤੇ ਉਹ ਬਿਲਕੁਲ ਤੁਸੀਂ ਉਹਦੇ ਵਿੱਚ ਚਲਾ ਸਕਦੇ ਆ ਧਿਆਨ ਦੇ ਨਾਲ। ਪਰ ਜੇ ਤੁਹਾਡੇ ਪਾਣੀ ਨਹੀਂ ਉੱਡਦਾ ਤੇ ਤੁਹਾਨੂੰ ਸੜਕ ਗਿੱਲੀ ਆ ਲੇਕਿਨ ਪਾਣੀ ਨਹੀਂ ਉੱਡ ਰਿਹਾ ਪਿੱਛੇ, ਡੈਫੀਨੇਟਲੀ ਸੇਫ ਜਗ੍ਹਾ ਤੇ ਪੁੱਲ ਓਵਰ ਕਰੋ। ਤੇ ਇੱਕ ਚੀਜ਼ ਰਾਜਕਰਨ, ਮੈਂ ਹੁਣ ਬੜੀ ਇੱਕ ਚੀਜ਼ ਗੱਲ ਕਰ ਰਿਹਾ ਕਿ ਮੈਨੂੰ ਬਹੁਤ ਵੀਡੀਓਜ਼ ਗਰੁੱਪਸ ਦੇ ਵਿੱਚ ਆਉਂਦੇ ਆ, ਦੇਖਦਾ ਆ ਮੈਂ, YouTube ਤੇ ਵੀ ਦੇਖਦਾ ਆ, ਫੇਸਬੁੱਕ ਤੇ ਵੀ, ਕਿ ਜਿਹੜੇ ਇੰਨੀ ਜ਼ਿਆਦਾ ਸਨੋ ਪੈਂਦੀ ਦੇ ਵਿੱਚ ਡਰਾਈਵਰ ਖੁਦ ਹੱਥ 'ਚ ਫੜ ਕੇ ਤੇ ਵੀਡੀਓ ਬਣਾ ਰਿਹਾ। ਉਹ ਯਾਰ ਤੁਸੀਂ ਦੂਸਰਿਆਂ ਨੂੰ ਦਿਖਾ ਰਹੇ ਆ ਕਿ ਕਿੰਨੀ ਸਨੋ ਪੈ ਰਹੀ ਹੈ, ਤੁਸੀਂ ਆਪ ਆਪਣੀ ਜਾਨ ਤੇ ਖਤਰਾ ਜਿਹੜਾ ਆ ਤੁਸੀਂ ਲੈ ਰਹੇ ਆ। ਮਤਲਬ ਕਿੰਨੀ ਕੁ ਸਿਆਣਪ ਆ ਤੁਹਾਡੇ ਵਿੱਚ ਕਿ ਤੁਸੀਂ ਹੱਥ 'ਚ ਫੜ ਕੇ ਵੀਡੀਓ, ਅੱਗੇ ਤੁਹਾਡੇ ਸਨੋ ਤੇ ਸਨੋ ਪੈ ਰਹੀ ਆ ਔਰ ਤੁਸੀਂ ਉਹ ਵੀਡੀਓ ਬਣਾ ਕੇ ਦੂਜਿਆਂ ਨੂੰ ਹੁਸ਼ਿਆਰ ਕਰ ਰਹੇ ਆ। ਮੇਰੇ ਖਿਆਲ ਪਹਿਲਾਂ ਆਪ ਹੁਸ਼ਿਆਰ ਹੋ ਜਾਓ। ਤੁਸੀਂ ਆਪ ਬੇਵਕੂਫੀ ਕਰ ਰਹੇ ਆ ਤਾਂ ਦੂਜਿਆਂ ਨੂੰ ਹੁਸ਼ਿਆਰ ਕਰ ਰਹੇ ਆ। ਕਿੰਨੀ ਕੁ ਸਮਝਦਾਰੀ ਦੀ ਗੱਲ ਹੈ, ਤੇ ਬਹੁਤ ਗਲਤ ਗੱਲ ਆ। ਤੁਸੀਂ ਜਦੋਂ ਵੀ ਕਿਤੇ ਵੀਡੀਓ ਬਣਾਉਣੀ ਆ, ਇਧਰ ਤੁਹਾਡਾ ਕੈਮਰਾ ਜਿਹੜਾ ਉਹ ਤੁਹਾਡੇ ਵਿੰਡ ਸਕਰੀਨ ਦੇ ਨਾਲ ਜਿਹੜਾ ਆ ਉਹ ਫਿਕਸ ਹੋਣਾ ਚਾਹੀਦਾ, ਤੁਸੀਂ ਬਣਾ ਲਓ। ਹੈਂਡ ਹੈਲਡ ਨਹੀਂ ਚਾਹੀਦਾ ਜੀ, ਮੈਂ ਰਿਕਮੈਂਡ ਨਹੀਂ ਕਰਦਾ, ਪਰ ਹੈਂਡ ਹੈਲਡ ਦਾ ਬਹੁਤ ਜਿਹੜਾ ਇਸ ਵੇਲੇ ਜਿਹੜੀ ਰਿਪੋਰਟਸ ਆ ਰਹੀਆਂ ਉਹ ਇਹ ਹੈ ਕਿ ਹੈਂਡ ਹੈਲਡ ਜਿਹੜਾ ਫੋਨ ਹੈਗਾ ਇਟਸ ਡੇਂਜਰਸ ਦੈਨ ਡਰੰਕ ਡਰਾਈਵਿੰਗ। ਹੈਂਡ ਹੈਲਡ ਫੋਨ ਜਿਹੜਾ ਇਹ ਟਰੱਕ ਦੇ ਵਿੱਚ
ਕਿਉਂਕਿ ਦਿਮਾਗ ਤੁਹਾਡਾ ਹੁੰਦਾ ਹੀ ਨਹੀਂ ਨਾ ਉਸ ਪਾਸੇ, ਤੁਸੀਂ ਸਾਰਾ ਤੁਹਾਡਾ ਮੈਸੇਜ ਦੇ ਵਿੱਚ ਪੜ੍ਹਨ 'ਚ, ਉਹਦਾ ਰਿਪਲਾਈ ਸੋਚਣ 'ਚ, ਉਹ ਚੀਜ਼ ਲਿਖਣ ਦੇ ਵਿੱਚ ਜਿਹੜਾ ਲੱਗਾ ਹੁੰਦਾ ਹੈ, ਉਹ ਬਹੁਤ ਕੰਮ ਖਰਾਬ ਆ। ਮੇਰੀ ਨਹੀਂ ਸਮਝ ਆਉਂਦੀ ਰਾਜ ਵੀ ਕਿਸ ਕਿਸਮ ਦੀ ਬਹਾਦਰੀ ਹੈ ਇਹ, ਵੀ ਤੁਸੀਂ ਵੀ ਇਹ ਥੋੜਾ ਜਿਹਾ ਰਮਨ ਜੀ, ਹਰਜੋਤ ਜੀ, ਇਹ ਇੰਸ਼ੋਰੈਂਸ ਕੰਪਨੀਆਂ ਨੇ ਵੀ ਇਸ ਦੇ ਉੱਤੇ ਜਿਹੜਾ ਸਖਤੀ ਤੁਹਾਨੂੰ ਜਿਹੜੀ ਉਹ ਕਰਨੀ ਹੈ, ਉਹਨਾਂ ਨੇ ਵੀ ਫਿਰ ਤੁਹਾਡਾ ਨਾ ਹੌਲੀ ਹੌਲੀ ਜਿਹੜਾ ਸੋਸ਼ਲ ਮੀਡੀਆ ਇੰਟੀਗ੍ਰੇਟ ਹੀ ਕਰ ਲੈਣਾ ਉਹਨਾਂ ਸਾਰੀਆਂ ਚੀਜ਼ਾਂ। ਜਿਹੜੀਆਂ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾ, ਉਹਨਾਂ ਨੇ ELD ਦਾ ਡਾਟਾ ਲੈਣਾ ਆਲਰੇਡੀ ਕਲੈਕਟ ਕਰਨਾ ਸ਼ੁਰੂ ਕਰ ਲਿਆ ਆ। ਉਹ ਤੋਂ ਪੂਰੇ ਡਰਾਈਵਰ ਦਾ ਬਿਹੇਵੀਅਰ ਪਤਾ ਲੱਗ ਜਾਂਦਾ ਆ। ਸੋ ਇਹ ਇੰਨਾ ਨਹੀਂ, ਬਾਹਲਾ ਟਾਈਮ ਨਹੀਂ ਲੱਗਣਾ। ਇੱਕ ਜਿਹੜੇ ਹੁਣ ਰੀਸੈਂਟਲੀ ਜਿਹੜੀਆਂ ਨਵੀਆਂ ਚੀਜ਼ਾਂ, ਹੁਣ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ, ਉਹਨਾਂ ਨੇ ਜਿਹੜੇ ਡੈਸ਼ ਕੈਮ ਵੀ ਲਾਉਣੇ ਸ਼ੁਰੂ ਕੀਤੇ ਆ। ਉਹ ਤੇ ਜਿਹੜੇ ਡਰਾਈਵਰ ਦੇ ਉੱਤੇ ਵੀ, ਉਸ ਨੂੰ ਲੈ ਕੇ ਵੀ ਹੁਣ ਰੌਲਾ ਹੈ। ਡਰਾਈਵਰ ਕਹਿੰਦੇ ਵੀ ਮੇਰੀ ਨਿੱਜਤਾ ਨੂੰ ਲੈ ਕੇ, ਪ੍ਰਾਈਵੇਸੀ ਨੂੰ ਲੈ ਕੇ ਜਿਹੜਾ ਇਹ ਕਿੱਦਾਂ ਜਿਹੜਾ ਉਹ ਕਰੀ ਜਾ ਰਹੇ ਆ। ਸੋ ਇਹ ਪ੍ਰਾਈਵੇਸੀ ਵਾਲਾ ਇਸ਼ੂ ਕੋਈ ਨਹੀਂ ਹੈਗਾ, ਕਿਉਂਕਿ ਪ੍ਰਾਈਵੇਸੀ ਸਿਰਫ ਹੈਗੀ ਆ ਬੰਕ ਦੇ ਵਿੱਚ। ਬੰਕ ਦੇ ਵਿੱਚ ਤੁਹਾਡਾ ਕੈਮਰਾ ਨਹੀਂ ਲੱਗਾ ਹੋਣਾ ਚਾਹੀਦਾ। ਜਦੋਂ ਤੁਸੀਂ ਡਰਾਈਵਰ ਸੀਟ ਤੇ ਬੈਠੇ ਆ, ਤੁਹਾਨੂੰ ਕਿਸੇ ਨੇ $250,000 ਦਾ ਇਕਵਿਪਮੈਂਟ ਦਿੱਤਾ ਹੈ, ਯੂ ਆਰ ਐਟ ਜੌਬ ਐਂਡ ਦੇ ਹੈਵ ਆਲ ਦਾ ਰਾਈਟ ਟੂ ਰਿਕਾਰਡ ਯੂ। ਜੀ ਉਹਦੇ ਵਿੱਚ ਹੁਣ ਤਾਂ ਨਵੀਂ ਟੈਕਨੋਲੋਜੀ ਉਸ ਦੇ ਵਿੱਚ ਇਹ ਆ ਰਹੀ ਆ, ਤੁਹਾਡੀਆਂ ਅੱਖਾਂ ਦੇ ਉੱਤੇ, ਮੂੰਹ ਦੇ ਉੱਤੇ ਉਸ ਦਾ ਹਮੇਸ਼ਾ ਜਿਹੜਾ ਉਹ ਕੈਮਰੇ ਨੇ ਫੋਕਸ ਕਰਦੇ ਰਹਿਣਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਵੀ ਇਹਨੂੰ ਨੀਂਦ ਨਹੀਂ ਆ ਰਹੀ, ਇਹ ਡਿਸਟਰੈਕਟਿਡ ਤਾਂ ਨਹੀਂ ਹੈਗਾ। ਇਹ ਨਵੇਂ ਤੋਂ ਨਵੀਂ ਟੈਕਨੋਲੋਜੀ ਇਸ ਦੇ ਵਿੱਚ ਜਿਹੜੀ ਉਹ ਇੰਟੀਗ੍ਰੇਟ ਜਿਹੜੀ ਉਹ ਹੋਈ ਜਾ ਰਹੀ ਆ। ਨਵਦੀਪ ਹੁਣਾਂ ਨੇ ਇੱਕ ਹੋਰ ਜਿਹੜਾ ਰੈਗੂਲੇਸ਼ਨਸ ਦਾ ਇੱਕ ਹੱਲਿਆ ਵੀ, ਆਵਰਸ ਆਫ ਸਰਵਿਸ ਜਿਹੜਾ ਡਰਾਈਵਰਸ ਦੀ ਐਗਜ਼ੈਂਪਸ਼ਨ ਵਾਲਾ ਆ, ਸਮਾਲ ਬਿਜ਼ਨਸ ਇਨ ਟਰਾਂਸਪੋਰਟੇਸ਼ਨ ਕੋਲੀਸ਼ਨ, ਉਸ ਦੇ ਉੱਤੇ ਕਮੈਂਟ ਪੀਰੀਅਡ ਚੱਲ ਰਿਹਾ। ਸੋ ਜਿਹੜੇ ਵੀ ਕੋਈ ਇਸ ਦੇ ਨਾਲ ਸੰਬੰਧਿਤ ਆਪਣੇ ਕੋਈ ਕਮੈਂਟ ਪੇਸ਼ ਕਰਨਾ ਚਾਹੁੰਦੇ ਆ, ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਜਿਹੜੇ ਕਮੈਂਟਸ ਉਹ ਤੁਸੀਂ ਕਰ ਸਕਦੇ ਹੋ ਵੀ ਕੀ ਤੁਸੀਂ ਉਸ ਦੇ ਹੱਕ 'ਚ ਹੋ, ਕੀ ਤੁਸੀਂ ਉਸ ਦੇ ਅਗੇਂਸਟ ਹੋ, ਜਿਹੜਾ ਵੀ ਤੁਹਾਡਾ ਜਿਹੜਾ ਉਸ ਦੇ ਵਿੱਚ ਮੁੱਦਾ ਹੈਗਾ ਆ। ਇਹਦੀ ਰਾਜ ਇੱਕ ਜਿਹੜੀ ਹੁਣ ELD 'ਚ ਚੇਂਜਸ ਆਉਣੀਆਂ ਨਾ, ਜਿਹੜੀਆਂ ਅੱਗੇ AOBRD ਸੀ ਉਹ ਰਿਕਾਰਡ ਕਰਦੀ ਸੀ ਸਿਰਫ ਤੁਹਾਡੇ ਜਿਹੜੇ ਮਤਲਬ ਮਾਈਲਸ, ਥੋੜ੍ਹੀਆਂ ਬਹੁਤ ਚੀਜ਼ਾਂ ਰਿਕਾਰਡ ਕਰਦੀ ਸੀ। ਹੁਣ ਜਿਹੜੀ ਆ ਸਟ੍ਰਿਕਟਨੈਸ ਇਹ ਹੋ ਗਈ ਆ ਕਿ ਤੁਹਾਡਾ ਜਿਹੜਾ ਤੁਹਾਡੇ ਜਿਹੜੇ ਆਵਰਸ ਹੈਗੇ ਆ ਇੰਜਣ ਦੇ ਉੱਤੇ, ਇੰਜਣ ਸਟਾਰਟ ਹੋਇਆ ਕਦੋਂ, ਸਟਾਰਟ ਹੋਇਆ ਕਦੋਂ, ਬੰਦ ਹੋਇਆ, ਕਿੰਨੇ ਘੰਟੇ ਚੱਲਿਆ, ਕਿੰਨੇ ਤੁਸੀਂ ਮੀਲ, ਓਨੇ ਘੰਟੇ 'ਚ ਕਿੰਨੇ ਮੀਲ ਟਰੈਵਲ ਕੀਤੇ ਆ, ਤੁਹਾਡੇ ਇੰਜਣ ਆਵਰਸ, ਤੁਹਾਡੀ GPS ਲੋਕੇਸ਼ਨ, ਤੁਹਾਡਾ ਈਵਨ ਦੋ ਕਿ ਹੁਣ ਜਿਹੜੀਆਂ ELDs ਹੈਗੀਆਂ ਉਹਨਾਂ ਦੇ ਵਿੱਚ ਇਹ ਆਪਸ਼ਨ ਇਹ ਆ ਚੁੱਕੀ ਆ ਕਿ ਬੈਕ ਐਂਡ ਆਫਿਸ ਨੂੰ ਟਰੱਕ ਦੇ ਜਿਹੜੇ ਕੋਡਸ ਆ, ਜਿਹੜੇ ਟਰੱਕਾਂ ਦੇ ਵਿੱਚ ਕੋਈ ਫਾਲਟ ਕੋਡ ਆਉਂਦੇ ਆ, ਉਹ ਵੀ ਪਿੱਛੇ ਪਤਾ ਲੱਗ ਜਾਇਆ ਕਰਨਗੇ ਕਿ ਸਾਡੇ ਟਰੱਕ 'ਚ ਆਹ ਫਾਲਟ ਕੋਡ ਆਉਣ ਲੱਗ ਗਿਆ। ਸੋ ਇੱਕ ਦੂਸਰੀ ਹੋਰ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਕਿ ਤੁਹਾਡਾ ਜਿਹੜਾ ELD ਆ, ਜਿਹੜੀਆਂ ਪਹਿਲੀਆਂ AOBRD ਸੀ ਉਹਨਾਂ ਦੇ ਵਿੱਚ ਥ੍ਰੈਸ਼ਹੋਲਡ ਸਪੀਡ ਜਿਹੜੀ ਆਪਾਂ ਕਹਿੰਦੇ ਵੀ ਜਦੋਂ ਟਰੱਕ ਤੁਰਨ ਲੱਗਦਾ ਆ, ਘੱਟੋ ਘੱਟ ਸਪੀਡ ਕਿੰਨੀ ਹੋਣੀ ਚਾਹੀਦੀ ਜਿੱਥੇ ਕਿ AOBRD ਔਨ ਹੁੰਦੀ ਸੀ, ਉਹ ਸੀ ਕਿਸੇ ELD 'ਚ, AOBRD 'ਚ ਕਿਸੇ 'ਚ 15 ਮੀਲ ਸੀ, ਕਿਸੇ 'ਚ 20 ਮੀਲ ਸੀ, ਕਈਆਂ ਨੇ 25 ਮੀਲ ਤੇ ਸੈੱਟ ਕੀਤੀ ਸੀਗੀ ਕਿ 25 ਮੀਲ ਤੱਕ ਸਪੀਡ ਤੋਂ ਪਹਿਲਾਂ ਉਹ AOBRD ਔਨ ਨਹੀਂ ਸੀ ਹੁੰਦੀ। ELD ਦੇ ਵਿੱਚ ਉਹ ਜਿਹੜੀ ਲਿਮਿਟ ਆ ਉਹ ਸਿਰਫ 5 ਮੀਲ ਦੀ ਆ। ਜਦੋਂ ਤੁਹਾਡਾ 5 ਮਾਈਲਸ ਪਰ ਆਵਰ ਤੇ ਟਰੱਕ ਤੁਰਨਾ ਸ਼ੁਰੂ ਹੋ ਜਾਂਦਾ, ELD ਆਟੋਮੈਟਿਕਲੀ ਡਰਾਈਵ ਚਲੀ ਜਾਂਦੀ ਆ। ELD ਦੇ ਵਿੱਚ ਤੁਸੀਂ ਡਰਾਈਵ ਟਾਈਮ ਨੂੰ ਬਿਲਕੁਲ ਨਹੀਂ ਛੇੜਖਾਨੀ ਕਰ ਸਕਦੇ। ELD ਦੇ ਵਿੱਚ ਇਹ ਬਹੁਤ ਹੀ ਸਟ੍ਰਿਕਟਨੈਸ ਹੈਗੀ ਆ ਕਿ ਡਰਾਈਵ ਟਾਈਮ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਤੇ ਕੋਸ਼ਿਸ਼ ਕਰੋ ਜਿੰਨੀਆਂ ਵੀ ਇਸ ਵੇਲੇ ਟਰੱਕਿੰਗ ਕੰਪਨੀਆਂ, ਮੈਂ ਹਰ ਇੱਕ ਨੂੰ ਇਹ ਰਿਕਮੈਂਡ ਕਰੂੰਗਾ ਕਿ ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ, ਕੋਸ਼ਿਸ਼ ਕਰੋ ਕਿ ਜਿਹੜੀ ਵਾਇਰਡ ELD ਹੈਗੀ ਆ ਉਹ ਯੂਜ਼ ਕਰਨੀ ਸ਼ੁਰੂ ਕਰੋ ਤਾਂ ਕਿ ਜਿਹੜੀ ਸੇਫਟੀ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ ਵਾਇਰਡ ELD ਦੇ ਵਿੱਚ। ਜਿਹੜੀ ਵਾਇਰਲੈਸ ਹੈਗੀ ਆ ਉਹ ਕਿਉਂਕਿ ਤੁਹਾਡੇ ਹੱਥ 'ਚ ਆ, ਕਦੀ ਫੋਨ 'ਚ ਆ, ਕਦੀ ਘੁੰਮਦੀ ਫਿਰਦੀ ਆ, ਸੋ ਉੱਥੇ ਟਿਕੀ ਰਹਿੰਦੀ ਆ ਤੇ ਜਿਹੜੀ ਨਾਲੇ ਜੀ ਉਹ ਇੰਨੀ ਵਧੀਆ ਨਹੀਂ ਚੀਜ਼ ਹੈਗੀ। ਜੇ ਤੁਹਾਨੂੰ ਵਾਇਰਡ ELD ਅੱਜ ਕੱਲ੍ਹ ਹੁਣ ਆਪਣੀਆਂ ਕਾਫੀ ਵਾਇਰਡ ELDs ਆ ਚੁੱਕੀਆਂ ਆ, ਸੋ ਉਹ ਵਾਇਰਡ ELD ਜਿਹੜੀ ਆ ਕੋਸ਼ਿਸ਼ ਕਰੋ ਵੀ ਉਹ ਲਾਓ। ਤੇ ਜੇ ਕੋਈ ਇਹ ਕਹਿੰਦਾ ਕਿ ਮੈਂ ਥੱਲੇ ਤਾਰ ਕੱਢ ਦਿੱਤੀ ਆ ਤੇ ਤਾਰ ਕੱਢਣ ਤੋਂ ਬਾਅਦ ਮੈਂ ਉਹ ਨਹੀਂ ਕੁਛ ਪਤਾ ਲੱਗਣਾ, ਤੇ ਉਹ ਬਿਲਕੁਲ 110% ਰੋਂਗ ਆ, ਕਿਉਂਕਿ ਵਾਇਰ ਜਿਹੜੀ ਥੱਲੇ ਕੱਢੀ ਆ ਉਹ ਤੁਹਾਡਾ ਬਿਲਕੁਲ ਡਾਟਾ ਜਿਹੜਾ ਆ ਉਸੇ ਵੇਲੇ ਰਿਕਾਰਡ ਹੋ ਜਾਣੇ ਆ ਤੇ ਉਹਦੇ ਵਿੱਚ ਇਸ਼ੂਜ਼ ਬਹੁਤ ਜ਼ਿਆਦਾ ਹੋ ਜਾਣੇ ਆ। ਸੋ ਕੋਸ਼ਿਸ਼ ਕਰੋ ਆਪਣੇ ਡਰਾਈਵਰਾਂ ਨੂੰ ਟ੍ਰੇਨਿੰਗ ਦੇਣ ਦੀ, ਨਾ ਕੋਈ ਡਰਾਈਵਰ ਇੱਦਾਂ ਦਾ ਕੰਮ ਕਰੇ, ਕਿਉਂਕਿ ਇੱਦਾਂ ਦੇ ਕੰਮ ਜਦੋਂ ਕੋਈ ਡਰਾਈਵਰ ਕਰੂਗਾ ਤੇ ਉਹ ਤੁਹਾਡੀ ਕੰਪਨੀ ਦੇ ਅਸਰ ਪਊਗਾ, ਤੁਹਾਡੀ ਕੰਪਨੀ ਦਾ ਸਕੋਰ ਉੱਤੇ ਜਾਊਗਾ, ਤੁਹਾਨੂੰ ਲੋਡ ਨਹੀਂ ਮਿਲਣਗੇ, ਤੁਸੀਂ ਆਊਟ ਆਫ ਸਰਵਿਸ ਜਾ ਸਕਦੇ ਆ, ਸਿਚੁਏਸ਼ਨਾਂ ਬਹੁਤ ਸਵੀਅਰ ਹੋ ਸਕਦੀਆਂ ਤੁਹਾਡੀ ਕੰਪਨੀ ਲਈ। ਸੋ ਮੇਕ ਸ਼ੋਰ ਆਪਣੇ ਡਰਾਈਵਰਸ ਨੂੰ ਫੁੱਲੀ ਟ੍ਰੇਨ ਕਰਕੇ ਭੇਜੋ। ਜੀ ਤੇ ਥੈਂਕ ਯੂ ਰਮਨ ਜੀ, ਬਹੁਤ ਬਹੁਤ ਮਿਹਰਬਾਨੀ ਤੇ ਹੈਪੀ ਥੈਂਕਸਗਿਵਿੰਗ ਜੀ।
ਥੈਂਕ ਯੂ ਜੀ, ਹੈਪੀ ਥੈਂਕਸਗਿਵਿੰਗ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਨਾ ਤਾਂ ਅਸੀਂ AV5 ਦੇ ਹੱਕ 'ਚ ਨਾ ਅਗੇਂਸਟ ਹਾਂ। ਅਸੀਂ ਤਾਂ ਜੋ ਨਿਊਜ਼ ਹੈਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਪਲੱਸ ਜਿੰਨੇ ਵੀ ਸਾਡੇ ਸਰੋਤੇ ਕਾਲ ਕਰਦੇ ਕਿਸੇ ਦੀ ਅਸੀਂ ਬਲੋਕ ਨਹੀਂ ਕਰਦੇ। ਜੋ ਤੁਹਾਡਾ ਵਿਊ ਹੁੰਦਾ ਆ ਉਹ ਆਪਾਂ ਔਨ ਏਅਰ ਜਾਣ ਦਿੰਦੇ ਹਾਂ। ਸੋ ਜਿੱਥੇ ਦੇਖ ਲਓ ਅੱਜ ਛੁੱਟੀ ਆ, ਛੁੱਟੀ ਵਾਲੇ ਦਿਨ ਆ ਕੇ ਵੀ ਆਪਾਂ ਜਿਹੜਾ ਆ ਇਸ ਇਸ਼ੂ 'ਤੇ ਗੱਲਬਾਤ ਕਰ ਰਹੇ ਹੈਗੇ ਆ। ਸੋ ਪਲੀਜ਼ ਪੰਜਾਬੀ ਰੇਡੀਓ USA ਦਾ ਵੀ ਸਾਥ ਦਿਆ ਕਰੋ, ਵੱਧ ਤੋਂ ਵੱਧ ਜਿੰਨੇ ਦੋਸਤ ਮਿੱਤਰ ਆ ਸਾਰਿਆਂ ਨੂੰ ਦੱਸਿਆ ਕਰੋ ਵੀ ਪੰਜਾਬੀ ਰੇਡੀਓ USA ਸੁਣੋ ਜੀ। ਤੇ ਹੁਣ ਇੱਥੇ ਜਿਹੜਾ ਇਜਾਜ਼ਤ ਲੈਂਦੇ ਆ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਤੋਂ ਪਿਆਰ ਸਤਿਕਾਰ ਸਾਡੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,